ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 14 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਭੋਲੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ, ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ। ਕਾਲ 888 888 99 14। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਲਮਿੰਦਰ ਬਸਰਾ ਬੇਕਰਸਫੀਲਡ, ਸੁਰਿੰਦਰ ਗਰੇਵਾਲ ਟ੍ਰੇਸੀ, ਸਿਕੰਦਰ ਗਰੇਵਾਲ ਟ੍ਰੇਸੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਬਾਗੜੀ ਫ੍ਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੀ ਕੁਝ ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ। ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ ਉਹ ਵਾਈਸ ਪ੍ਰੈਜ਼ੀਡੈਂਟ JD ਵੈਂਸ ਤੇ ਜੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ, ਉਹ ਜਿਸ ਟਾਈਮ ਆਪਾਂ ਤੁਹਾਡੇ ਨਾਲ ਹੁਣ ਖਬਰਾਂ ਸਾਂਝੀਆਂ ਕਰ ਰਹੇ ਆ, ਉਹ ਗ੍ਰੀਨਲੈਂਡ ਦੇ ਆਫੀਸ਼ੀਅਲਸ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਜਿਹੜਾ ਗ੍ਰੀਨਲੈਂਡ ਆ ਉਹ ਅਮਰੀਕਾ ਆਪਣੇ ਕਬਜ਼ੇ 'ਚ ਲੈਣਾ ਚਾਹੁੰਦਾ ਬਾਈ ਫੋਰਸ, ਜਾਂ $700 ਬਿਲੀਅਨ ਦਾ ਖਰੀਦ ਕੇ, ਜਾਂ ਹੋਰ ਕਿਸੇ ਜਿਹੜਾ ਆਲਟਰਨੇਟਿਵ ਤਰੀਕੇ ਦੇ ਤਹਿਤ। ਸੋ ਮੀਟਿੰਗ ਉਸ ਟਾਈਮ ਹੋ ਰਹੀ ਹੈ ਜਿਸ ਟਾਈਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੁਝ ਮਿੰਟ ਪਹਿਲਾਂ ਇਹ ਕਿਹਾ ਵੀ ਅਸੀਂ ਐਨੀਥਿੰਗ ਲੈਸ ਦੈਨ US ਕੰਟਰੋਲ ਆਫ ਗ੍ਰੀਨਲੈਂਡ ਇਜ਼ ਅਨਐਕਸੈਪਟੇਬਲ। ਉਹ ਕਹਿੰਦੇ ਵੀ ਜੇ ਪੂਰਾ ਗ੍ਰੀਨਲੈਂਡ ਸਾਡੇ ਕੰਟਰੋਲ 'ਚ ਨਹੀਂ ਹੈਗਾ ਤਾਂ ਇਹ ਇੱਕ ਤਰ੍ਹਾਂ ਨਾਲ ਅਨਐਕਸੈਪਟੇਬਲ ਹੈਗਾ ਆ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ ਇਸ ਮੀਟਿੰਗ ਤੋਂ ਪਹਿਲਾਂ। ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹ ਜੋ ਗ੍ਰੀਨਲੈਂਡ ਦੇ ਵਿੱਚ ਹੈਗੇ ਆ, ਉਹ ਕਹਿੰਦੇ ਵੀ ਅਸੀਂ ਨਾ ਤਾਂ ਸੇਲ ਤੇ ਹੈਗੇ ਆ ਤੇ ਨਾ ਹੀ ਅਸੀਂ ਅਮਰੀਕਾ ਦੇ ਨਾਲ ਜਾਣਾ ਚਾਹੁੰਦੇ ਹੈਗੇ ਆ। ਕਹਿੰਦੇ ਅਸੀਂ ਆਲਰੇਡੀ ਜੋ ਡੈਨਮਾਰਕ ਆ ਉਹਦੇ ਨਾਲ ਖੁਸ਼ ਹੈਗੇ ਆ। ਤੇ ਦੂਸਰੇ ਪਾਸੇ ਕਾਫੀ ਜ਼ਿਆਦਾ ਜਿਹੜਾ ਮਿਲਟਰੀ ਦੀ ਪ੍ਰੈਜ਼ੈਂਸ ਵੀ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਸਿਕਿਉਰਿਟੀ ਦੇ ਲਈ ਸਾਨੂੰ ਬਾਹਰ ਰਹਿਣ ਦੇ ਲਈ ਕਿਹਾ ਗਿਆ ਹੈਗਾ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ US ਕਹਿੰਦੇ ਭਈ ਗਵਰਨਮੈਂਟ ਇਹ ਕਹਿ ਰਹੀ ਹੈ ਵੀ ਅਸੀਂ $700 ਬਿਲੀਅਨ ਤੱਕ ਪੇ ਕਰਨ ਲਈ ਵੀ ਤਿਆਰ ਹੈਗੇ ਆ ਜੇ ਗ੍ਰੀਨਲੈਂਡ ਵਾਲੇ ਉਹ ਆਪਣੇ ਆਪ ਨੂੰ ਵੇਚ ਦਿੰਦੇ ਹੈਗੇ। ਇਹ ਤਿੰਨ ਲੋਕ ਜਿਹੜੇ ਫੈਮਿਲੀਅਰ ਆ ਇਸ ਕਾਸਟ ਐਸਟੀਮੇਟ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਆ। ਸੋ ਪੋਪੂਲੇਸ਼ਨ ਬੜੀ ਘੱਟ ਆ ਗ੍ਰੀਨਲੈਂਡ ਦੀ, ਪਰ ਏਰੀਆ ਜਿਹੜਾ ਆ ਉਹ 8 ਲੱਖ ਸਕੁਅਰ ਮਾਈਲ ਦਾ ਆਈਲੈਂਡ ਹੈਗਾ ਆ। ਬਫਰ ਆ ਆਰਕਟਿਕ ਅਗੇਂਸਟ ਅਮਰੀਕਾ ਦੇ ਟੌਪ ਐਡਵਰਸਰੀਜ਼ ਦੇ ਵਿੱਚ। ਸੋ ਟਰੰਪ ਉਹਨਾਂ ਨੇ ਕਿਹਾ ਵੀ ਕਿਸੇ ਵੀ ਮੌਕੇ ਦੇ ਤਹਿਤ ਆਪਾਂ ਇਹ ਨਹੀਂ ਚਾਹੁੰਦੇ ਵੀ ਰਸ਼ੀਆ ਜਾਂ ਚਾਈਨਾ ਗ੍ਰੀਨਲੈਂਡ ਵਾਲੇ ਏਰੀਏ 'ਚ ਹੋਵੇ। ਸੋ ਇਸ ਕਰਕੇ ਆਪਾਂ ਨੇ ਇਸ ਨੂੰ ਜਿਹੜਾ ਆ ਆਪਣੇ ਅੰਡਰ ਲੈਣਾ ਹੈਗਾ। ਬਿਲਕੁਲ, ਡੈਨਮਾਰਕ ਨੇ ਅੱਜ ਦੱਸਿਆ ਵੀ ਉਹ ਆਪਣੀ ਜਿਹੜੀ ਮਿਲਟਰੀ ਪ੍ਰੈਜ਼ੈਂਸ ਆ ਉਸ ਨੂੰ ਵਧਾ ਰਹੇ ਆ। ਏਅਰਕ੍ਰਾਫਟ, ਸ਼ਿਪਸ ਤੇ ਹੋਰ ਫੌਜੀ ਉਹਨਾਂ ਨੂੰ ਗ੍ਰੀਨਲੈਂਡ ਦੇ ਵਿੱਚ ਘੱਲ ਰਹੇ ਹੈਗੇ ਆ। ਡੈਨਮਾਰਕ ਦੇ ਡੇਨਜ਼ ਕਹਿੰਦੇ ਆ ਵੀ ਟਰੰਪ ਨੇ ਇਹ ਕਿਹਾ ਸੀਗਾ ਵੀ ਇਹ ਪ੍ਰੋਟੈਕਟ ਕਰਨ ਦੇ ਲਈ ਗ੍ਰੀਨਲੈਂਡ ਨੂੰ ਬਾੜੇ ਸੀਰੀਅਸ ਨਹੀਂ ਹੈਗੇ। ਇਸ ਕਰਕੇ ਹੁਣ ਡੈਨਮਾਰਕ ਵਾਲੇ ਕਹਿ ਰਹੇ ਵੀ ਨਹੀਂ, ਦੇਖੋ ਜੀ ਅਸੀਂ ਫੌਜ ਲਾ ਰਹੇ ਹਾਂ, ਹੋਰ ਸਮੁੰਦਰੀ ਬੇੜੇ ਇੱਥੇ ਰੱਖ ਰਹੇ ਆ ਤੇ ਏਅਰਕ੍ਰਾਫਟ ਜਹਾਜ਼ ਵੀ ਜਿਹੜੇ ਆ ਉੱਥੇ
ਲਾਏ ਜਾ ਰਹੇ ਆ। ਡੈਨਿਸ਼ ਡਿਫੈਂਸ ਮਿਨਿਸਟਰੀ ਦੀ ਸਟੇਟਮੈਂਟ ਤੋਂ ਉਹਨਾਂ ਨੇ ਕਿਹਾ ਵੀ ਜਿਹੜੀ ਸਿਕਿਉਰਿਟੀ ਪਾਲਿਸੀ ਟੈਨਸ਼ਨਸ ਆ ਉਹ ਆਰਟਿਕ ਦੇ ਵਿੱਚ ਵਧਣ ਕਰਕੇ ਆਪਾਂ ਇਹ ਆਪਣੀ ਜਿਹੜੀ ਫੌਜ ਆ ਉਸ ਨੂੰ ਉੱਥੇ ਵਧਾ ਰਹੇ ਆ। ਡੈਨਮਾਰਕ ਦੇ ਨਿਊਜ਼ ਮੀਡੀਆ ਆਊਟਲੈਟ ਨੇ ਉਸ ਫੁਟੇਜ ਨੂੰ ਬ੍ਰੌਡਕਾਸਟ ਕੀਤਾ ਜਿਸ ਦੇ ਵਿੱਚ ਇੱਕ ਛੋਟਾ ਮਿਲਟਰੀ ਦਾ ਜੈਟ ਨੁਕ ਗ੍ਰੀਨਲੈਂਡ ਦਾ ਜਿਹੜਾ ਸਨੋ ਬਾਉਂਡ ਕੈਪੀਟਲ ਆ ਉੱਥੇ ਉਤਰਿਆ, ਜਿਸ ਤੋਂ ਕੁਛ ਕੁ ਫੌਜੀ ਜਿਹੜੇ ਆ ਉਹ ਉਤਰੇ ਨਜ਼ਰ ਆ ਰਹੇ ਆ। ਕੀ ਇੰਨਾ ਕਰਨ ਦੇ ਨਾਲ ਡੈਨਮਾਰਕ ਦੀ ਪਿੱਠ ਤੋਂ ਟਰੰਪ ਹੁਣੇ ਉਤਰ ਜਾਣਗੇ? ਇਹ ਦੇਖਣਾ ਹੋਊਗਾ, ਪਰ ਜਿੱਦਾਂ ਤੁਸੀਂ ਬਿਆਨ ਉਹਨਾਂ ਦਾ ਅੱਜ ਜ਼ਿਕਰ ਕੀਤਾ ਆ ਵੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਆਪਣੇ ਫੌਜੀ ਉੱਥੇ ਵਧਾ ਕੇ ਸਿਕਿਉਰਿਟੀ ਦਾ ਹਵਾਲਾ ਦੇ ਕੇ ਕੀ ਡੈਨਮਾਰਕ ਹੁਣ ਕਹੂਗਾ ਵੀ ਇਸ ਤਰੀਕੇ ਦੇ ਨਾਲ ਹੈ ਜਾਂ ਨਹੀਂ? ਇਹ ਹੁਣ ਦੇਖਣਾ ਹੋਊਗਾ ਕਿ ਟਰੰਪ ਹੁਣੇ ਮੰਨਦੇ ਆ। ਇਹ ਔਖਾ ਜਿਹੜਾ ਉਹ ਲੱਗ ਰਿਹਾ ਆ। ਸੋ ਜਿਸ ਤਰੀਕੇ ਦੇ ਨਾਲ ਸੈਕਟਰੀ ਆਫ ਸਟੇਟ ਤੇ ਉਪ ਰਾਸ਼ਟਰਪਤੀ JD ਵੈਂਸ ਦੋਨੋਂ ਹੀ ਡੈਨਮਾਰਕ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਸ ਦੇ ਵਿੱਚ ਲੱਗੇ ਹੋਏ ਆ ਵੀ ਇਹਦੇ ਵਿੱਚ ਜਿਹੜਾ ਆ ਉਹ ਦੇਖਦੇ ਆ ਵੀ ਕੀ ਜਿਹੜਾ ਬਣਦਾ ਆ। ਕੋਲਡ ਵਾਰ ਦੇ ਵਿੱਚ US ਨੇ ਉੱਥੇ ਜਿਹੜੇ ਕਈ ਬੇਸ ਆ ਗ੍ਰੀਨਲੈਂਡ ਦੇ ਵਿੱਚ ਉਹ ਬਣਾ ਕੇ ਰੱਖੇ ਹੋਏ ਸੀਗੇ, ਫਿਰ ਇਵੈਂਚੁਅਲੀ ਉਹਨਾਂ ਨੂੰ ਕੱਟ ਬੈਕ ਕਰ ਦਿੱਤਾ ਤੇ ਹੁਣ ਇੱਕ ਰਿਮੋਟ ਮਿਸਲ ਟਰੈਕਿੰਗ ਸਟੇਸ਼ਨ ਗ੍ਰੀਨਲੈਂਡ ਦੇ ਵਿੱਚ ਅਮਰੀਕਾ ਦਾ ਜ਼ਰੂਰ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਜਦੋਂ ਪਿਛਲੇ ਸਾਲ ਦੇ ਵਿੱਚ ਟਰੰਪ ਹੁਣਾਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ 'ਚ ਇਹਨਾਂ ਨੇ ਗ੍ਰੀਨਲੈਂਡ ਦੀ ਗੱਲ ਕੀਤੀ ਸੀ ਤਾਂ ਉਪ ਰਾਸ਼ਟਰਪਤੀ ਉਹਨਾਂ ਨੂੰ ਕਿਹਾ ਵੀ ਸੀ ਉੱਥੇ ਨਾ ਆਇਓ ਗ੍ਰੀਨਲੈਂਡ ਵਾਲਿਆਂ ਨੇ, ਪਰ ਫਿਰ ਵੀ ਉੱਥੇ ਜਿਹੜਾ ਉਹ ਗਏ ਸੀਗੇ ਤੇ ਇਹੀ ਦੁਹਾਈ ਪਾ ਕੇ ਆਏ ਸੀਗੇ ਵੀ ਡੈਨਮਾਰਕ ਵਾਲੇ ਇਹਨਾਂ ਦਾ ਧਿਆਨ ਬਿਲਕੁਲ ਵੀ ਜਿਹੜਾ ਉਹ ਨਹੀਂ ਰੱਖ ਰਹੇ, ਪਰ ਉੱਥੋਂ ਦੇ ਲੋਕ ਕੁਝ ਹੋਰ ਤਰੀਕੇ ਦੇ ਨਾਲ ਸੋਚ ਰਹੇ ਹੈਗੇ ਆ। ਸੋ ਡੈਨਮਾਰਕ ਨੇ ਹੁਣ ਇਹ ਸਾਰੇ ਘਟਨਾਕ੍ਰਮ ਗੱਲਾਂ ਬਾਤਾਂ ਤੋਂ ਬਾਅਦ ਦੇ ਵਿੱਚ ਕੁਝ ਫੌਜੀ ਜਹਾਜ਼ ਤੇ ਜਿਹੜੇ ਏਅਰਕ੍ਰਾਫਟ ਆ ਉਹਨਾਂ ਨੂੰ ਉੱਥੇ ਹੁਣ ਘੱਲਿਆ ਹੈਗਾ ਆ। ਉੱਥੋਂ ਦੇ ਜਿਹੜੇ ਡਿਫੈਂਸ ਐਨਾਲਿਸਟ ਆ ਡੈਨਮਾਰਕ ਦੇ, ਉਹ ਕਹਿੰਦੇ ਵੀ ਦੋਹਰਾ ਮੈਸੇਜ ਇਸ ਕਦਮ ਦੇ ਨਾਲ ਡੈਨਮਾਰਕ ਦੇ ਦੁਆਰਾ ਦਿੱਤਾ ਜਾ ਰਿਹਾ ਆ। ਕਹਿੰਦੇ ਵੀ ਇੱਕ ਪਾਸੇ ਇਹ ਆ ਵੀ ਉਹ ਰਿਸਪੌਂਸਿਵਨੈਸ ਦਿਖਾ ਰਹੇ ਆ ਵੀ ਹਾਂ ਗੱਲ ਨੂੰ ਜਿਹੜਾ ਉਹ ਸੁਣ ਰਹੇ ਆ, ਤੇ ਨਾਲ ਹੀ ਕਹਿੰਦੇ ਵੀ ਨਾਲ ਇਹ ਵੀ ਦਿਖਾ ਰਿਹਾ ਡੈਨਮਾਰਕ ਵੀ ਟਰੰਪ ਹੁਣਾਂ ਦੀਆਂ ਗੱਲਾਂ ਨੂੰ ਤੇ ਉਹਨਾਂ ਦੇ ਦੁਆਰਾ ਜੋ ਇਹ ਬਿਆਨ ਦਿੱਤੇ ਜਾ ਰਹੇ ਉਹਨਾਂ ਨੂੰ ਬੜੇ ਗੰਭੀਰਤਾ ਦੇ ਨਾਲ ਸੀਰੀਅਸਲੀ ਉਹ ਲੈ ਰਹੇ ਹੈਗੇ ਆ। ਸੋ ਨਾਟੋ ਅਲਾਇੰਸ ਹੈਗਾ ਆ। ਹੁਣ ਦੇਖੋ ਜੇ ਤਾਂ ਹਰਜੋਤ ਸਿੰਘ ਜੀ ਇਕੱਲੀ ਸਿਕਿਉਰਿਟੀ ਦੀ ਗੱਲ ਆ ਫਿਰ ਤਾਂ ਨਾਟੋ ਦੇ ਅੰਡਰ ਹੀ ਆ। ਸੋ ਜੇ ਨਾਟੋ ਦੇ ਅੰਡਰ ਆ ਫਿਰ ਅਮਰੀਕਾ ਐਜ਼ ਆਪ ਆ ਜਾਂ ਬਾਕੀ ਨਾਟੋ ਦੇ ਮੈਂਬਰਾਂ ਚੋਂ ਕੋਈ ਉੱਥੇ ਆ, ਫਿਰ ਤਾਂ ਉਹਦਾ ਕੋਈ ਫਰਕ ਜਿਹੜਾ ਉਹ ਨਹੀਂ ਪੈਣਾ ਚਾਹੀਦਾ। ਪਰ ਮਸਲਾ ਇਕੱਲਾ ਸਿਕਿਉਰਿਟੀ ਦਾ ਨਹੀਂ, ਸਿਕਿਉਰਿਟੀ ਦੀ ਆੜ ਦੇ ਵਿੱਚ ਸਿਕਿਉਰਿਟੀ ਇੱਕ ਸਮੋਕ ਸਕਰੀਨ ਬਣਾਇਆ ਹੋਇਆ ਆ ਇਸ ਟਾਈਮ ਟਰੰਪ ਹੁਣਾਂ ਨੇ, ਪ੍ਰਸ਼ਾਸਨ ਨੇ, ਤਾਂ ਜੋ ਗ੍ਰੀਨਲੈਂਡ ਦੇ ਉੱਤੇ ਜਿਹੜਾ ਕਬਜ਼ਾ ਆ ਉਸ ਨੂੰ ਲਿਆ ਜਿਹੜਾ ਉਹ ਜਾ ਸਕੇ। ਸੋ ਇੱਥੇ ਬਹੁਤ ਸਾਰੇ ਜਿਹੜੇ ਸੋਵਰਨ ਮੁਲਕ ਜਾਂ ਸੋਵਰਨਿਟੀ ਹਾਸਲ ਕਰਨ ਵਾਲੇ ਜਿਹੜੇ ਲੋਕ ਆ, ਉਹ ਜਦੋਂ ਇੱਕ ਮੁਲਕ ਦੇ ਉੱਤੇ ਇਸ ਤਰੀਕੇ ਦੇ ਨਾਲ ਕਬਜ਼ਾ ਹੋ ਰਿਹਾ ਕਿਸੇ ਹੋਰ ਮੁਲਕ ਦਾ, ਉਸ ਦੀ ਜਦੋਂ ਖੁਸ਼ੀ ਮਨਾਉਂਦੇ ਆ ਤਾਂ ਜਾਂ ਉਸ ਨੂੰ ਕਹਿੰਦੇ ਆ ਵੀ ਓਕੇ ਆ ਗੱਲ, ਫਿਰ ਤਾਂ ਉਹ ਗੱਲ ਉਹਨਾਂ ਦੀ ਆਪਣੀ ਸੋਵਰਨਿਟੀ ਵਾਲੀ ਹਵਾ ਦੇ ਵਿੱਚ ਹੀ ਉੱਡ ਜਾਂਦੀ। ਫਿਰ ਕੱਲ ਨੂੰ ਕੋਈ ਵੀ ਤੁਹਾਡੇ ਮੁਲਕ ਦੇ ਉੱਤੇ ਵੀ ਜਾਂ ਤੁਹਾਡੇ ਦਾਅਵੇ ਨੂੰ ਵੀ ਇਹ ਨਕਾਰ ਦੂਗਾ ਵੀ ਨਹੀਂ ਜੀ ਸਾਡੀ ਸਿਕਿਉਰਿਟੀ ਕੰਸਰਨ ਦੇ ਕਰਕੇ ਇਹ ਇਲਾਕਾ ਜਿਹੜਾ ਅਸੀਂ ਤਾਂ ਦੱਬ ਕੇ ਜਿਹੜਾ ਉਹ ਰੱਖਿਆ ਹੋਇਆ ਆ, ਫਿਰ ਤਾਂ ਜਿਸ ਕੀ ਲਾਠੀ ਉਸ ਕੀ ਭੈਂਸ, ਉਹ ਗੱਲ ਜਿਹੜੀ ਸਥਿਤੀ ਦੇ ਵਿੱਚ ਅੱਗੇ ਨੂੰ ਜਿਹੜੀ ਉਹ ਵੱਧਦੀ ਜਾਵੇਗੀ। ਜੀ। ਅਗਲੀ ਖਬਰ ਵੱਲ ਚਲੀਏ ਤੇ ਇਰਾਨ ਦੇ ਵਿੱਚ ਜੋ ਪ੍ਰੋਟੈਸਟ ਆ ਲਗਾਤਾਰ ਜਾਰੀ ਹੈਗੇ ਆ। 2500 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਆ। ਇੱਕ ਬੰਦੇ ਨੂੰ ਉਹਨਾਂ ਨੇ ਫਾਂਸੀ ਦੀ ਸਜ਼ਾ ਦੇਣੀ ਆ, ਜੋ ਕਿ ਹੁਣ ਪੂਰੇ ਵਰਲਡ ਦੇ ਵਿੱਚ ਉਹਦੇ ਕਰਕੇ ਜਿਹੜੀ ਹਾਹਾਕਾਰ ਮਚ ਰਹੀ ਹੈਗੀ ਆ। ਦੂਸਰੇ ਪਾਸੇ ਟਰੰਪ ਹੁਣਾਂ ਨੇ ਵੀ ਜਿਹੜੇ ਪ੍ਰਦਰਸ਼ਨ ਕਰ ਰਹੇ ਆ, ਪ੍ਰੋਟੈਸਟ ਕਰ ਰਹੇ ਆ, ਉਹਨਾਂ ਨੂੰ ਇਹ ਕਿਹਾ ਵੀ ਅਸੀਂ ਬਹੁਤ ਛੇਤੀ ਤੁਹਾਡਾ ਜਿਹੜਾ ਸਾਥ ਆ ਉਹ ਦੇਣ ਜਾ ਰਹੇ ਹੈਗੇ ਆ। ਟਰੰਪ ਹੁਣਾਂ ਨੇ ਕਤਰ ਦੇ ਵਿੱਚ ਜੋ ਅਮਰੀਕਨ ਵੇਸਸ ਹੈਗੇ ਉਹਨਾਂ ਚੋਂ ਕੁਝ ਲੋਕਾਂ ਨੂੰ ਵਾਪਸ ਵੀ ਬੁਲਾ ਲਿਆ ਹੈਗਾ ਆ। ਉਧਰ ਭਾਰਤੀ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਕੋਈ ਵੀ ਭਾਰਤੀ ਮੂਲ ਦਾ ਬੰਦਾ, ਚਾਹੇ ਉਹ ਪੜ੍ਹਨ ਗਿਆ ਆ, ਉੱਥੇ ਬਿਜ਼ਨਸ ਕਰਨ ਗਿਆ ਆ, ਜੌਬ ਕਰਨ ਗਿਆ ਆ, ਉਹ ਵਾਪਸ ਇੰਡੀਆ ਨੂੰ ਆ ਜਾਵੇ। ਸੋ ਇਹ ਤੋਂ ਇਹ ਲੱਗਦਾ ਆ ਵੀ ਬਹੁਤ ਛੇਤੀ ਕਿਸੇ ਨਾ ਕਿਸੇ ਤਰ੍ਹਾਂ ਦਾ ਮਿਲਟਰੀ ਇਨਵੋਲਵਮੈਂਟ ਇਰਾਨ ਦੇ ਵਿੱਚ ਹੋ ਸਕਦੀ ਹੈਗੀ ਆ। ਇਰਾਨ ਦੇ ਫੋਰਨ ਮਿਨਿਸਟਰ ਅਰਾਗਚੀ ਉਹਨਾਂ ਨੇ ਇਹ ਕਿਹਾ ਆ ਵੀ ਇਜ਼ਰਾਈਲ ਵਾਲੇ ਹਮੇਸ਼ਾ ਹੀ ਅਮਰੀਕਾ ਨੂੰ ਵਿੱਚ ਲੜਾਈ ਦੇ ਵਿੱਚ ਘਸੀਟ ਲੈਂਦੇ ਹੈਗੇ ਆ। ਪਹਿਲਾਂ ਵੀ ਆਪਾਂ ਦੇਖਿਆ ਹੈਗਾ ਤੇ ਪਰ ਕਹਿੰਦੇ ਵੀ ਅਸੀਂ ਟਰੰਪ ਨੂੰ ਇਹ ਕਹਿੰਦੇ ਆ ਵੀ ਇਹ ਜਿਹੜਾ ਬਲੱਡ ਸ਼ੈਡ ਆ ਇਸ ਨੂੰ ਸਟਾਪ ਕਰਨਾ ਚਾਹੀਦਾ ਹੈਗਾ।
ਕਤਰ ਨੇ ਇਹ ਕਿਹਾ ਆ ਵੀ ਕੁਛ ਲੋਕਾਂ ਨੂੰ ਜਿਹੜਾ ਆ ਉੱਥੋਂ ਰਿਮੂਵ ਕਰ ਲਿਆ ਗਿਆ ਹੈਗਾ ਆ ਫਰੋਮ ਦਾ AI, ਜੋ ਉਹਦੇ 에ਅਰਬੇਸ ਹੈਗਾ ਆ ਜਿੱਥੇ 10,000 ਦੇ ਕਰੀਬ ਅਮਰੀਕਨ ਟਰੂਪਸ ਹੈਗੇ ਆ। ਇਰਾਨ ਵਾਲਿਆਂ ਨੇ ਕਿਹਾ ਵੀ ਜੇ ਸਾਡੇ ਤੇ ਅਟੈਕ ਹੋਇਆ ਤੇ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਵੀ ਅਟੈਕ ਕਰਾਂਗੇ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਬੇਸ ਹੈਗੇ ਆ। ਸੋ ਜੋ ਐਗਜ਼ਾਈਲਡ ਇਰਾਨੀਅਨ ਗਰੁੱਪ ਆ, ਜੋ ਬੈਕ ਕਰਦਾ ਹੈਗਾ US ਨੂੰ ਵੀ ਹਾਂ ਉੱਥੇ ਤੁਸੀਂ ਜਾ ਕੇ ਅਟੈਕ ਕਰੋ ਤਾਂ ਕਿ ਉਹ ਮੁੜ ਕੇ ਆਪਣਾ ਜਿਹੜਾ ਰਾਜ ਵਾਪਸ ਲੈ ਸਕਣ, ਉਹ ਟਰੰਪ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਲੱਗਿਆ ਹੋਇਆ। ਪੂਰੇ ਵਰਲਡ ਦੇ ਵਿੱਚ ਬਹੁਤ ਵੱਡੇ ਸਕੇਲ ਦੇ ਉੱਤੇ ਪ੍ਰੋਟੈਸਟ ਹੋ ਰਿਹਾ ਕਿਉਂਕਿ ਥੋੜੇ ਦਿਨਾਂ ਦੇ ਵਿੱਚ 2500 ਦੇ ਕਰੀਬ ਲੋਕਾਂ ਨੂੰ ਮਾਰ ਦੇਣਾ, 18,000 ਦੇ ਕਰੀਬ ਲੋਕਾਂ ਨੂੰ ਅਰੈਸਟ ਕਰ ਲੈਣਾ। ਸੋ ਇਹ ਪੂਰੇ ਵਰਲਡ ਦੇ ਵਿੱਚ ਇਹਦਾ ਜਿਹੜਾ ਰੌਲਾ ਆ ਉਹ ਪੈ ਰਿਹਾ ਹੈਗਾ। ਹਰਜੋਤ ਸਿੰਘ ਜੀ, ਲੱਗਦਾ ਹੈ ਵੀ ਈਰਾਨ ਤੇ ਹਮਲਾ ਤਕਰੀਬਨ ਤੈਅ ਹੈ, ਕਿਉਂਕਿ ਜੋ ਆਲੇ ਦੁਆਲੇ ਹੋ ਰਿਹਾ ਆਪਾਂ ਉਸ ਤੋਂ ਅੰਦਾਜ਼ਾ ਜਿਹੜਾ ਉਹ ਲਾ ਰਹੇ ਹਾਂ। ਜਿੱਦਾਂ ਤੁਸੀਂ ਦੱਸਿਆ ਵੀ ਭਾਰਤ ਨੇ ਈਰਾਨ ਦੇ ਵਿੱਚੋਂ ਆਪਣੇ ਲੋਕਾਂ ਨੂੰ ਵਾਪਸ ਸੱਦ ਲਿਆ। ਅਮਰੀਕਾ ਵਾਲੇ ਵੀ ਜਿਹੜਾ ਉਹ ਕਹਿ ਰਹੇ ਆ। ਉਧਰ ਰਿਪੋਰਟ 'ਚ ਇਹ ਆ ਰਹੀ ਆ ਕਤਰ ਦੇ ਮਿਲਟਰੀ ਬੇਸ ਤੋਂ ਕੁਛ ਜਿਹੜੇ ਪਰਸਨਲ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਛੱਡ ਕੇ ਜਾਣ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਆ। ਸੋ ਕਹਿੰਦੇ ਵੀ ਇਹਨਾਂ ਪ੍ਰੋਟੈਸਟ ਦੇ ਵਿੱਚ ਇੰਟਰਵੀਨ ਕਰਨ ਦੇ ਲਈ ਲੱਗਦਾ ਆ ਵੀ ਅਮਰੀਕਾ ਕਿਤੇ ਨਾ ਕਿਤੇ ਰੈਡੀ ਜਿਹੜਾ ਉਹ ਹੋ ਰਿਹਾ ਆ। ਸੋ ਜਿੱਦਾਂ ਈਰਾਨ ਦਾ ਇਹ ਬਿਆਨ ਸੀਗਾ ਵੀ ਜਿੱਥੇ ਵੀ ਅਮਰੀਕੀ ਫੌਜੀ ਹੋਏ ਅਸੀਂ ਉੱਥੇ ਹਮਲਾ ਕਰ ਸਕਦੇ ਹਾਂ। ਸੋ ਕਤਰ ਦੇ ਵਿੱਚ ਕਾਫੀ ਵੱਡਾ ਅਮਰੀਕਨ ਮਿਲਟਰੀ ਬੇਸ ਆ ਤੇ ਉੱਥੋਂ US ਦੇ ਜਿਹੜੇ ਪਰਸਨਲ ਆ ਉਹਨਾਂ ਨੂੰ ਵਾਪਸ ਸੱਦਣਾ, ਇਹ ਕਿਤੇ ਨਾ ਕਿਤੇ ਇਸ਼ਾਰਾ ਇਹ ਕਰ ਰਿਹਾ ਹਰਜੋਤ ਸਿੰਘ ਜੀ ਵੀ ਲੱਗਦਾ ਆ ਵੀ ਅਮਰੀਕਾ ਵਾਲੇ ਰੈਡੀ ਜਿਹੜੇ ਇਸ ਦੇ ਵਿੱਚ ਹੋ ਰਹੇ ਹੈਗੇ ਆ ਵੀ ਇੰਟਰਵੀਨ ਕੀਤਾ ਜਾ ਸਕਦਾ। ਟਰੰਪ ਉਹਨਾਂ ਨੇ ਇਹ ਗੱਲ ਕਿਹਾ ਸੀਗਾ ਵੀ ਕਹਿੰਦੇ ਵੀ ਕੋਈ ਮੈਨੂੰ ਕਹਿੰਦਾ ਵੀ ਇੰਨੇ ਮਰ ਗਏ, ਕੋਈ ਕਹਿੰਦੇ ਤੇ ਉਹਨੇ ਮਰ ਗਏ, ਕੋਈ ਅਜੇ ਕਲੀਅਰਲੀ ਕਹਿੰਦੇ ਵੀ ਮੇਰੇ ਕੋਲ ਨੰਬਰ ਨਹੀਂ ਹੈਗਾ। ਕੱਲ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਬਈ ਤਗੜੇ ਰਹੋ, ਜਾਰੀ ਰੱਖੋ ਆਪਣੇ ਪ੍ਰੋਟੈਸਟ ਤੇ ਅਸੀਂ ਜਿਹੜਾ ਉਹ ਆ ਰਹੇ ਹਾਂ, ਹੈਲਪ ਇਜ਼ ਔਨ ਦਾ ਵੇ। ਪਰ ਉੱਥੋਂ ਕੁਝ ਲੋਕ ਇਹ ਕਹਿ ਰਹੇ ਸੀਗੇ ਵੀ ਸਾਨੂੰ ਅਮਰੀਕਾ ਦੀ ਹੈਲਪ ਨਹੀਂ ਚਾਹੀਦੀ। ਸ਼ਾਹ ਦਾ ਮੁੰਡਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਫਿਰ ਦੁਬਾਰਾ ਉਹ ਰੈਡੀ ਕੀਤਾ ਜਾ ਰਿਹਾ ਆ। ਸੋ ਉਹ ਬਾਰ-ਬਾਰ ਜਿਹੜਾ ਉਹ ਕਰ ਰਿਹਾ। ਸੋ ਟਰੰਪ ਹੁਣੀ ਅਸੀਂ ਦੁਨੀਆ ਦੀ ਪੁਲਿਸ ਨਹੀਂ ਆ, ਅਸੀਂ ਕੋਈ ਵਾਰ ਜਿਹੜੀ ਸ਼ੁਰੂ ਨਹੀਂ ਕਰਨੀ, ਸਾਨੂੰ ਕਿਹੜੇ ਮੁਲਕ 'ਚ ਕੀ ਹੋ ਰਿਹਾ ਆ ਉਹਦੇ ਬਾਰੇ ਨੂੰ ਛੱਡ ਕੇ ਹੁਣ ਉੱਤੋਂ ਯੂ ਟਰਨ ਲੈ ਕੇ ਅਸੀਂ ਇਨਫਰਾਸਟ੍ਰਕਚਰ ਵੀ ਬਣਾਉਣਾ, ਅਸੀਂ ਮੁਲਕ ਨੂੰ ਰਨ ਵੀ ਕਰਨਾ ਤੇ ਹੁਣ ਅਸੀਂ ਡੈਮੋਕ੍ਰੇਸੀ ਵੀ ਜਿਹੜੀ ਉਹ ਤੇ ਲੈ ਕੇ ਆਉਣੀ ਆ। ਇਹ 1 ਸਾਲ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਯੂ ਟਰਨ ਇਸ ਪੂਰੇ ਐਂਗਲ ਦੇ ਵਿੱਚ ਜਿਹੜਾ ਉਹ ਮਾਰ ਲਿਆ ਹੈਗਾ ਆ। ਸੋ ਪਹਿਲੋਂ ਵੈਨੇਜ਼ੁਏਲਾ ਤੇ ਹੁਣ ਈਰਾਨ ਦੀ ਜਿਹੜੀ ਵਾਰੀ ਆ ਉਹ ਲੱਗ ਰਿਹਾ ਆ ਇਸ ਮਾਮਲੇ ਦੇ ਵਿੱਚ ਆ ਚੁੱਕੀ ਹੈਗੀ ਆ। ਸੋ ਕਾਫੀ ਜ਼ਿਆਦਾ ਜਿਹੜਾ ਕੌਨਫਲਿਕਟ ਆ ਉਹ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਵਧਿਆ ਆ। ਸੋ ਡਿਪਲੋਮੈਟਿਕ ਕੌਨਫਲਿਕਟ ਤਾਂ ਚੱਲ ਹੀ ਰਿਹਾ ਸੀਗਾ ਤੇ ਇਹ ਮਿਲਟਰੀ ਜਿਹੜਾ ਕੰਟੈਕਟ ਆ ਉਹ ਹੁਣ ਅੱਗੇ ਵੱਧ ਜਾਊਗਾ। ਇਸ ਦਾ ਜਿਹੜਾ ਖਦਸ਼ਾ ਹੈ ਹੁਣ ਖਾਸਾ ਜ਼ਿਆਦਾ ਜਿਹੜਾ ਉਹ ਜਿਹੜਾ ਵਧਾਇਆ ਲੱਗ ਰਿਹਾ ਹੈਗਾ ਆ। ਜਿਹੜੇ ਇਰਾਨੀਅਨ ਲੋਕ ਜਿਹੜੇ ਉੱਥੋਂ ਐਗਜ਼ਾਈਲ ਤੇ ਨੇ, ਯਾਨੀ ਕਿ ਜਿਹੜੇ ਮੁਲਕ ਚੋਂ ਬਾਹਰ ਨੇ, ਜੋ ਉੱਥੋਂ ਦੀ ਰਜੀਮ ਦੇ ਉਲਟ ਬੋਲਦੇ ਰਹੇ ਆ, ਉਹ ਕੁਝ ਕਹਿ ਰਹੇ ਆ ਵੀ ਜਿਹੜੀ ਇੰਟਰਵੈਂਸ਼ਨ ਆ US ਦੀ ਉਹ ਉਸ ਨੂੰ ਕਰ ਦੇਣੀ ਚਾਹੀਦੀ ਹੈਗੀ ਆ। ਸੋ ਪਿਛਲੇ ਸਾਲ ਵੀ US ਦੇ 에ਅਰਬੇਸ ਦੇ ਉੱਤੇ ਕਤਰ ਦੇ ਵਿੱਚ ਈਰਾਨ ਨੇ ਜਿਹੜਾ ਉਹ ਹਮਲਾ ਕੀਤਾ ਸੀਗਾ ਤੇ ਉਹ ਇਹੀ ਕਹਿ ਰਹੇ ਆ, ਕਹਿੰਦੇ ਵੀ ਅਸੀਂ ਪਿਛਲੇ ਸਾਲ ਵੀ ਕੀਤਾ ਸੀ ਤੇ ਹੁਣ ਵੀ ਜਿਹੜਾ ਅਸੀਂ ਤੁਹਾਨੂੰ ਐਡਵਾਈਜ਼ ਕਰ ਰਹੇ ਹਾਂ ਵੀ ਸਾਡੇ ਕੋਲ ਕੈਪੇਬਿਲਿਟੀ ਹੈਗੀ ਆ ਤੇ ਅਸੀਂ ਕਰਾਂਗੇ ਇਹ ਹਮਲਾ ਜੇ ਤੁਸੀਂ ਈਰਾਨ ਦੀ ਗੱਲਬਾਤ ਦੇ ਵਿੱਚ ਅੰਦਰੂਨੀ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਇਸ ਦੇ ਵਿੱਚ ਇੰਟਰਵੈਂਸ਼ਨ ਜਿਹੜੀ ਉਹ ਕਰ ਦਿੱਤੀ ਆ। ਸੋ ਇਹ ਕਾਫੀ ਮਾਮਲਾ ਜਿਹੜਾ ਹਰਜੋਤ ਸਿੰਘ ਜੀ ਉਸ ਪਾਸੇ ਵੱਲ ਨੂੰ ਹੀ ਲੱਗਦਾ ਆ, ਮਿਲਟਰੀ ਐਕਸ਼ਨ ਵੱਲ ਨੂੰ ਵੱਧਦਾ ਜਾ ਰਿਹਾ ਹੈ। ਦੂਸਰੇ ਪਾਸੇ ਜੋ ਰਸ਼ੀਆ ਦੇ ਆਫੀਸ਼ੀਅਲ ਆ ਲਿਓਨਿਡ ਸਲਟਸਕੀ, ਜੋ ਹੈਡ ਕਰਦੇ ਆ ਇੰਟਰਨੈਸ਼ਨਲ ਅਫੇਅਰ ਕਮੇਟੀ ਨੂੰ, ਰਸ਼ੀਆ ਦੀ ਲੋਅਰ ਹਾਊਸ ਆਫ ਪਾਰਲੀਮੈਂਟ ਨੂੰ, ਉਹਨਾਂ ਨੇ ਇਹ ਕਿਹਾ ਵੀ ਜੇ ਅਮਰੀਕਾ ਵਾਲੇ ਅਟੈਕ ਕਰਦੇ ਈਰਾਨ ਦੇ ਉੱਤੇ ਤੇ ਇਹ ਅਮਰੀਕਾ ਦੇ ਲਈ ਬਹੁਤ ਵੱਡੀ ਮਿਸਟੇਕ ਹੋਊਗੀ। ਇਹ ਰਸ਼ੀਆ ਵਾਲਿਆਂ ਨੇ ਜਿਹੜੀ ਆ ਧਮਕੀ ਦਿੱਤੀ ਹੈਗੀ ਆ। ਦੂਸਰੇ ਪਾਸੇ ਇਲੋਨ ਮਸਕ ਉਹਨਾਂ ਨੇ ਈਰਾਨ ਦੇ ਵਿੱਚ ਆਪਣੀ ਫ੍ਰੀ ਇੰਟਰਨੈਟ ਸਰਵਿਸ ਜਿਹੜੀ ਆ ਪ੍ਰੋਵਾਈਡ ਕਰ ਦਿੱਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਆ ਵੀ ਸਟਾਰਲਿੰਕ ਫ੍ਰੀ ਸਰਵਿਸਿਜ਼ ਦਊਗੀ ਜਿਹੜੇ ਲੋਕ ਈਰਾਨ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ, ਬਰੂਟਲ ਰਿਪਰੈਸ਼ਨ ਨੂੰ ਫੇਸ ਕਰ ਰਹੇ ਹੈਗੇ ਆ।
ਸੋ ਉੱਥੇ ਕਈ ਕੰਪਨੀਆਂ ਜਿਨ੍ਹਾਂ ਨੇ ਪਹਿਲਾਂ ਡਿਸ਼ਾਂ ਜਿਹੜੀਆਂ ਸੀਗੀਆਂ ਉਹ ਚੋਰੀ ਜਿਹੜੀਆਂ ਨਿਗਾਹ ਲਈਆਂ ਸੀਗੀਆਂ ਲੋਕਾਂ ਦੇ ਘਰਾਂ 'ਚ ਜਦ ਕਿ ਈਰਾਨ ਦੀ ਪੁਲਿਸ ਵੀ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜੀਆਂ ਡਿਸ਼ ਹੈਗੀਆਂ ਆ ਉਹ ਉਹਨਾਂ ਨੂੰ ਫੜ ਰਹੇ ਆ ਪਰ ਉੱਥੇ ਦੇ ਜਿਹੜੇ ਪ੍ਰੋਟੈਸਟਰਸ ਆ ਉਹ ਕਹਿੰਦੇ ਭਈ ਘੱਟੋ ਘੱਟ ਸਾਨੂੰ ਕੀ ਕੁਝ ਉੱਥੇ ਵਾਪਰ ਰਿਹਾ ਹੈਗਾ ਉਹ ਬਾਹਰ ਲੋਕਾਂ ਨੂੰ ਦੱਸਣ ਦੇ ਲਈ ਇਹ ਬਹੁਤ ਕਰੂਸ਼ੀਅਲ ਹੈਗਾ ਸਟਾਰਲਿੰਕ ਤੇ ਇਹ ਜਿਹੜੀ ਸਰਵਿਸਿਜ਼ ਲੋਨ ਮਸਕ ਵੱਲੋਂ ਦਿੱਤੀ ਗਈ ਆ ਇਹਦਾ ਬਹੁਤ ਬਹੁਤ ਧੰਨਵਾਦ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਨਜ਼ਰ ਮਾਰਦੇ ਜਾਈਏ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਆ ਵੀ ਵੀਜ਼ਾ ਕ੍ਰੈਕਡਾਊਨ ਉਹ ਆ ਰਿਹਾ ਆ 75 ਮੁਲਕਾਂ ਦੇ ਤੋਂ ਹਰ ਇੱਕ ਤਰੀਕੇ ਦੀ ਜਿਹੜੀ ਵੀਜ਼ਾ ਪ੍ਰੋਸੈਸਿੰਗ ਆ ਉਸ ਨੂੰ ਫਰੀਜ਼ ਕਰ ਦਿੱਤਾ ਆ। ਫੌਕਸ ਨਿਊਜ਼ ਰਿਪੋਰਟ ਇਹ ਕਰ ਰਿਹਾ ਵੀ 75 ਮੁਲਕ 75 ਕੰਟਰੀਜ਼ ਜਿਹੜੇ ਕੁੱਲ ਦੁਨੀਆ ਦੇ ਆ ਉਹਨਾਂ ਵਿੱਚੋਂ ਜਿਹੜੇ ਵੀ ਵੀਜ਼ੇ ਅਮਰੀਕਾ ਨੂੰ ਆਉਣ ਦੇ ਲਈ ਲੱਗਦੇ ਸੀ ਉਹ ਸਾਰੇ ਵੀਜ਼ਾ ਪ੍ਰੋਸੈਸਿੰਗ ਆ ਉਸ ਨੂੰ ਉਹਨਾਂ ਨੇ ਠੰਡੇ ਬਸਤੇ 'ਚ ਪਾ ਦਿੱਤਾ ਆ ਫਰੀਜ਼ ਜਿਹੜਾ ਉਹ ਕਰ ਦਿੱਤਾ ਆ। ਐਗਜ਼ੈਕਟਲੀ ਕਿਹੜੇ ਮੁਲਕ ਆ ਇਹ ਅਜੇ ਜਿਹੜੇ ਪੂਰੀ ਲਿਸਟ ਸਾਹਮਣੇ ਨਹੀਂ ਆ ਪਰ ਕੁਝ ਨਾਂ ਜਿਹੜੇ ਸਾਹਮਣੇ ਆਏ ਜਿਹੜੀ ਇਹ ਫੌਕਸ ਨਿਊਜ਼ ਦੀ ਰਿਪੋਰਟ ਆ ਉਹਦੇ ਵਿੱਚ ਕਹਿੰਦੇ ਵੀ ਸਟੇਟ ਡਿਪਾਰਟਮੈਂਟ ਦਾ ਮੈਮੋ ਆ ਜਿਸ ਨੂੰ ਫੌਕਸ ਨਿਊਜ਼ ਵਾਲਿਆਂ ਨੇ ਦੇਖਿਆ ਤੇ ਉਹਨਾਂ ਨੇ ਕਾਉਂਸਲਰ ਆਫੀਸਰਸ ਨੂੰ ਕਹਿ ਦਿੱਤਾ ਆ ਵੀ ਨਵੇਂ ਜਿਹੜੇ ਇਸ ਐਗਜ਼ਿਸਟਿੰਗ ਲਾਅ ਦੇ ਅੰਡਰ ਇਹਨਾਂ ਮੁਲਕਾਂ ਦੇ ਸਾਰੇ ਵੀਜ਼ਾਜ਼ ਆ ਉਹ ਰਿਫਿਊਜ਼ ਕਰ ਦਿੱਤੇ ਜਾਣ ਹੁਣ ਤੇ ਇਹਨਾਂ ਨੂੰ ਰੀਅਸੈਸ ਕੀਤਾ ਜਾਵੇ ਮੁੜ ਦੁਬਾਰਾ ਇੱਥੇ ਵਿਚਾਰ ਹੋਵੇ ਸਕਰੀਨਿੰਗ ਹੋਵੇ ਵੈਟਿੰਗ ਪ੍ਰੋਸੀਜਰ ਜਿਹੜੇ ਆ ਉਹ ਵਧਾਏ ਜਾਣ। ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਕੁਝ ਨਾਮ ਸ਼ਾਮਲ ਨੇ ਸੋਮਾਲੀਆ, ਰਸ਼ੀਆ, ਅਫਗਾਨਿਸਤਾਨ, ਬ੍ਰਾਜ਼ੀਲ, ਈਰਾਨ, ਇਰਾਕ, ਈਜਿਪਟ, ਨਾਈਜੀਰੀਆ, ਥਾਈਲੈਂਡ, ਯਮਨ ਤੇ ਹੋਰ ਵੀ ਜਿਹੜੇ ਇਸ ਦੇ ਵਿੱਚ ਮੁਲਕ ਸ਼ਾਮਲ ਹੈਗੇ ਆ। ਸੋ ਪਹਿਲਾਂ ਹੀ ਟਰੰਪ ਹੋਣਾ ਨੇ ਜਿਨ੍ਹਾਂ ਨੂੰ ਥਰਡ ਵਰਲਡ ਕੰਟਰੀਜ਼ ਆਖਿਆ ਜਾਂਦਾ ਡੀਸੀ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਚ ਉੱਥੋਂ ਦੀ ਮਾਈਗ੍ਰੇਸ਼ਨ ਨੂੰ ਫਰੀਜ਼ ਕਰ ਦਿੱਤਾ ਸੀ। ਇਹ ਕਿਹਾ ਸੀਗਾ ਵੀ ਇਹਨਾਂ ਲੋਕਾਂ ਦੀ ਜਿਹੜੀ ਸਿਵਲਾਈਜੇਸ਼ਨ ਆ ਇਹ ਨਾਨ ਕੰਪੈਟੇਬਲ ਆ ਸਾਡੀ ਵੈਸਟਰਨ ਸਿਵਲਾਈਜੇਸ਼ਨ ਦੇ ਨਾਲ। ਸੋ ਹੁਣ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਵਾਧਾ ਹੋ ਗਿਆ ਆ ਤੇ 75 ਮੁਲਕ ਇਸ ਦੇ ਵਿੱਚ ਆ ਗਏ ਆ। ਹੁਣ ਇੰਡੀਆ ਵਾਲੇ ਵੀ ਇਹ ਦੇਖ ਰਹੇ ਹੋਣਗੇ ਵੀ ਕਿਤੇ ਉਹਨਾਂ ਦਾ ਮੁਲਕ ਦਾ ਨਾਮ ਇਸ ਦੇ ਵਿੱਚ ਤਾਂ ਨਹੀਂ ਆ ਪਰ ਸੋਫਾਰ ਰਿਪੋਰਟ ਦੇ ਵਿੱਚ ਜਿਹੜੇ ਮੁਲਕਾਂ ਦੇ ਨਾਮ ਤੁਹਾਨੂੰ ਦੱਸੇ ਆ ਉਹੀ ਦੱਸੇ ਗਏ ਆ ਐਂਡ ਮੋਰ ਕਰਕੇ ਜਿਹੜਾ ਲਿਖਿਆ ਆ ਐਗਜ਼ੈਕਟਲੀ ਪੂਰੇ ਜਿਹੜੇ ਨਾਮ ਆ ਉਹ ਲੱਭਣ ਦੀ ਜਿਹੜੀ ਕੋਸ਼ਿਸ਼ ਆ ਆਪਾਂ ਵੀ ਜਿਹੜੀ ਇਸ ਟਾਈਮ ਕਰ ਰਹੇ ਆ ਪਰ 75 ਮੁਲਕਾਂ ਦੀ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ ਪੱਕੀ ਜਿਹੜੀ ਇੱਕ ਹਿਸਾਬ ਪੱਕੀ ਨਹੀਂ ਆਰਜੀ ਤੌਰ ਦੇ ਉੱਤੇ ਜਿਹੜੀ ਫਰੀਜ਼ ਆ ਉਹ ਲਾ ਦਿੱਤੀ ਹੈ ਕਿਸੇ ਵੀ ਤਰੀਕੇ ਦਾ ਹਰ ਤਰ੍ਹਾਂ ਦੇ ਵੀਜ਼ੇ ਨੂੰ ਜਿਹੜਾ ਉਹਨਾਂ ਨੇ 75 ਮੁਲਕਾਂ ਦੇ ਲਈ ਹੁਣ ਰੋਕ ਦੇਣਾ ਹੈਗਾ ਆ। 1 ਲੱਖ ਦੇ ਕਰੀਬ ਜਿਹੜੇ ਆ ਵੀਜ਼ਾ ਉਹ ਯੂਐਸ ਨੇ ਰਿਵੋਕ ਕਰ ਲਏ ਹੈਗੇ ਆ। H1B ਦਾ ਰੋ ਬੜਾ ਤਕੜਾ ਚੱਲ ਰਿਹਾ ਹੈਗਾ ਆ। ਇਮੀਗ੍ਰੇਸ਼ਨ ਕ੍ਰੈਕਡਾਊਨ ਚੱਲ ਰਿਹਾ ਆ ਤੇ ਯੂਐਸ ਸਟੇਟ ਡਿਪਾਰਟਮੈਂਟ ਕਹਿ ਰਹੀ ਆ ਵੀ ਅਸੀਂ ਇਹਨਾਂ ਨੂੰ ਵੀ ਵਿਲ ਕੰਟੀਨਿਊ ਟੂ ਡਿਪੋਰਟ ਥੀਸ ਠੱਗਸ। 1 ਲੱਖ ਵੀਜ਼ਾ ਜਿਹਦੇ ਵਿੱਚੋਂ 8000 ਸਟੂਡੈਂਟ ਆ 2500 ਦੇ ਕਰੀਬ ਸਪੈਸ਼ਲਾਈਜ਼ਡ ਵੀਜ਼ਾ ਹੈਗੇ ਆ। ਇਹਨਾਂ ਦੇ ਵੀਜ਼ੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਰਿਵੋਕ ਕਰ ਦਿੱਤੇ ਗਏ ਹੈਗੇ। ਡਿਪਾਰਟਮੈਂਟ ਆਫ ਜਿਹੜੀ ਸਟੇਟ ਆ ਉਹਨਾਂ ਨੇ ਸਰਕੂਲੇਸ਼ਨ ਆ ਉਹ ਵੀ ਜਾਰੀ ਕੀਤਾ ਹੈਗਾ ਆ। ਇਹ ਤੋਂ ਬਿਨਾ H1 ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਅਨਸਰਟਨਟੀ ਹੈਗੀ ਆ। ਕਹਿੰਦੇ 6 ਵਿੱਚੋਂ ਇੱਕ ਜਣਾ ਜਿਹੜਾ ਭਾਰਤੀ ਮੂਲ ਦਾ ਬੰਦਾ ਆ H1 ਵੀਜ਼ੇ ਤੇ ਉਹ ਕਹਿੰਦੇ ਵੀ ਡਿਪੋਰਟੇਸ਼ਨ ਰਿਸਕ ਦੇ ਅੰਡਰ ਆ। ਅੱਧੇ ਲੋਕ ਜਿਹੜੇ ਆ ਉਹ ਕਹਿੰਦੇ ਆਲਰੇਡੀ ਸੋਚ ਰਹੇ ਵੀ ਅਸੀਂ ਵਾਪਸ ਇੰਡੀਆ ਨੂੰ ਜਾ ਰਹੇ ਹੈਗੇ ਆ H1B ਵਰਕਰ ਦੇ। ਸੋ ਇਹਦਾ ਅਸਰ ਅਮਰੀਕਾ ਦੇ ਵਿੱਚ ਰੀਅਲ ਸਟੇਟ ਤੇ ਹੋਰ ਬਹੁਤ ਚੀਜ਼ਾਂ ਦੇ ਉੱਤੇ ਪੈਣਾ ਹੈਗਾ ਆ। H1B ਵੀਜ਼ਾ ਹੋਲਡਰਸ ਉਹਨਾਂ ਨੂੰ ਖਤਰਾ ਇਹ ਵੀ ਲੱਗਦਾ ਵੀ ਸਾਡੇ ਤੇ ਪਰਮਾਨੈਂਟ ਬੈਨ ਨਾ ਲੱਗ ਜਾਏ USA ਦੇ ਵਿੱਚ। 1584 ਦੇ ਕਰੀਬ ਪੋਲ ਦੇ ਵਿੱਚ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ ਜਿਹਦੇ ਵਿੱਚੋਂ ਇਹ ਜਿਹੜਾ ਰਿਜ਼ਲਟ ਆਇਆ ਵੀ ਮੈਜੋਰਟੀ 'ਚ ਲੋਕ ਇਹ ਕਹਿ ਰਹੇ ਆ ਵੀ ਅਸੀਂ ਜਿਹੜਾ 50% ਵਾਪਸ ਜਾ ਰਹੇ ਆ ਵੀ ਪਤਾ ਨਹੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਨਾ ਹੈਗਾ ਆ। ਸੋ ਇਸੇ ਤਰ੍ਹਾਂ ਇੱਕ ਹੋਰ H1B ਬੰਦੇ ਦੀ ਜਿਹੜੀ ਆ ਉਹ ਬਹੁਤ ਵਾਇਰਲ ਹੋ ਰਹੀ ਹੈਗੀ ਆ ਨਿਊਜ਼ ਵੀ ਉਸ ਨੂੰ ਅਰੈਸਟ ਕਰ ਲਿਆ ਗਿਆ ਆਈਸ ਵੱਲੋਂ ਤੇ ਉਹਨਾਂ ਨੇ ਕਿਹਾ ਵੀ ਤੇਰੇ ਕੋਲ 2 ਘੰਟੇ ਆ ਜਾਂ ਤਾਂ ਤੂੰ ਵਾਪਸ ਚਲ ਜਾ ਤੇ ਜਾਂ ਫਿਰ ਤੈਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਪਾਇਆ ਜਾਊਗਾ। ਤੇ ਕਹਿੰਦੇ ਵੀ ਜਦੋਂ ਮੈਨੂੰ ਚੜਾ ਵੀ ਦਿੱਤਾ ਫਲਾਈਟ ਦੇ ਵਿੱਚ ਜੋ ਫਰੈਂਕਫਰਟ ਰੁਕ ਕੇ ਜਾਣੀ ਸੀ 2 ਘੰਟੇ
ਤੇ ਉਸ ਫਲਾਈਟ ਦੇ ਵਿੱਚ ਕਹਿੰਦੇ ਜਦੋਂ ਫਲਾਈਟ ਵੀ ਲੱਗੀ ਕਹਿੰਦੇ ਵੀ ਪਾਇਲਟ ਵੱਲੋਂ ਮੇਰਾ ਨਾਂ ਲੈ ਕੇ ਅਨਾਉਂਸ ਕੀਤਾ ਗਿਆ ਵੀ ਇਸ ਨਾਂ ਦਾ ਬੰਦਾ ਜਿਹੜਾ ਆ ਉਹ ਇੱਥੇ ਹੀ ਬੈਠਾ ਰਹੇ ਤੇ ਬਾਹਰ ਨਾ ਨਿਕਲੇ। ਸੋ ਉਹ ਅੰਡਰ ਡਿਪੋਰਟੇਸ਼ਨ ਆਰਡਰ ਦੇ ਹੈਗਾ ਆ। ਸੋ ਕਹਿੰਦੇ ਵੀ ਬਹੁਤ ਜ਼ਿਆਦਾ ਹਿਊਮਿਲੀਏਸ਼ਨ ਮੇਰੀ ਹੋਈ ਹੈਗੀ ਆ। ਸੋ ਇਦਾਂ ਦੀਆਂ ਜਿਹੜੀਆਂ ਸਟੋਰੀਆਂ ਆ ਹੁਣ H1B ਵੀਜ਼ਾ ਵਰਕਰਸ ਜਾਂ ਜਿਹੜੇ ਹੋਰ ਵੀਜ਼ੇ ਦੇ ਉੱਤੇ ਲੋਕ ਆ ਉਹਨਾਂ ਦੀਆਂ ਆ ਰਹੀਆਂ। ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਮਾਰਦੇ ਹਾਂ ਨਜ਼ਰ ਤੇ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਜਿਹੜੀ ਕਰਦੇ ਹਾਂ, ਉਪ ਰਾਸ਼ਟਰਪਤੀ JD ਵੈਂਸ ਦੇ ਨਾਲ ਇੱਕ ਸੀਕ੍ਰੇਟ ਸਰਵਿਸ ਏਜੰਟ ਜੋ ਸਾਈਨ ਕੀਤਾ ਗਿਆ ਸੀ ਉਸ ਨੂੰ ਹੁਣ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਘੱਲ ਦਿੱਤਾ ਗਿਆ ਆ। ਇੱਕ ਕਥਿਤ ਤੌਰ ਦੇ ਉੱਤੇ ਸਿਕਿਉਰਿਟੀ ਲੀਕ ਦਾ ਜਿਹੜਾ ਮਾਮਲਾ ਆ ਉਹ ਸਾਹਮਣੇ ਆਇਆ ਆ। ਨਾਲ ਹੀ ਏਜੰਸੀ ਨੇ ਆਰਡਰ ਕਰ ਦਿੱਤਾ ਸਾਰੇ ਸੀਕ੍ਰੇਟ ਸਰਵਿਸ ਏਜੰਟਸ ਨੂੰ ਐਂਟੀ ਐਸਪੀਓਨਾਜ ਟ੍ਰੇਨਿੰਗ ਤੁਰੰਤ ਜਿਹੜੀ ਉਹ ਲੈਣ। ਵਾਈਸ ਪ੍ਰੈਜ਼ੀਡੈਂਟ ਦੀ ਪ੍ਰੋਟੈਕਟਿਵ ਡੀਟੇਲ ਦਾ ਜਿਹੜਾ EMPLOYEE, ਜਿਸ ਦਾ ਨਾਮ ਤਾਂ ਨਹੀਂ ਉਹਨਾਂ ਨੇ ਜਿਹੜਾ ਉਹ ਦੱਸਿਆ, ਪਰ ਇੱਕ ਅੰਡਰ ਕਵਰ ਵੀਡੀਓ ਰਿਲੀਜ਼ ਕੀਤੀ ਗਈ ਇੱਕ ਇੰਡੀਪੈਂਡੈਂਟ ਜਰਨਲਿਸਟ ਜੇਮਸ ਓਕੀਫ ਦੇ ਦੁਆਰਾ, ਜਿਸ ਦੇ ਵਿੱਚ ਇੱਕ ਕਥਿਤ ਤੌਰ ਦੇ ਉੱਤੇ ਦਿਖਾਇਆ ਗਿਆ ਵੀ ਇਹ ਜਿਹੜਾ ਏਜੰਟ ਆ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਉਸ ਨੂੰ ਲੀਕ ਕਰ ਰਿਹਾ ਹੈਗਾ ਆ। US ਸੀਕ੍ਰੇਟ ਸਰਵਿਸ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਵੀ ਹਾਂ ਉਹਨਾਂ ਦੇ ਏਜੰਟ ਦੇ ਦੁਆਰਾ ਇਸ ਤਰੀਕੇ ਦੀ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਲੀਕ ਕਰਦੀ ਹੋਈ ਵੀਡੀਓ ਸਾਹਮਣੇ ਜਿਹੜੀ ਉਹ ਆਈ ਆ। ਸੀਕ੍ਰੇਟ ਸਰਵਿਸ ਦੇ ਡਿਪਟੀ ਡਾਇਰੈਕਟਰ ਮੈਥਿਊ ਕੁਇਨ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਵੀ ਸੀਕ੍ਰੇਟ ਸਰਵਿਸ ਦੇ ਵਿੱਚ ਇਦਾਂ ਦੇ ਬਿਹੇਵੀਅਰ ਦੀ, ਇਦਾਂ ਦੇ ਗੱਲ ਦੀ ਬਿਲਕੁਲ ਵੀ ਟੋਲਰੈਂਸ ਨਹੀਂ ਆ ਜਿਹਦੇ ਨਾਲ ਜਿਹੜੀ ਸੇਫਟੀ ਆ ਉਹ ਕੰਪਰੋਮਾਈਜ਼ ਹੋ ਸਕੇ, ਪ੍ਰਾਈਵੇਸੀ ਤੇ ਟਰਸਟ ਜਿਹੜੇ ਆ ਉਹ ਟੁੱਟਦਾ ਜਿਹੜਾ ਉਹ ਹੈਗਾ ਆ। ਸੋ ਨਾਲ ਦੇ ਨਾਲ ਹੀ ਜਿੱਦਾਂ ਦੱਸਿਆ ਵੀ ਸਾਰੇ ਹੀ ਪਰਸਨਲ ਨੂੰ ਇੱਕ ਵਾਰੀ ਫੇਰ ਐਂਟੀ ਐਸਪੀਓਨਾਜ ਟ੍ਰੇਨਿੰਗ ਲੈਣ ਦੇ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਆ। ਆਲੇ ਦੁਆਲੇ ਵੈਸੇ ਜੇ ਦੇਖਿਆ ਜਾਵੇ ਸੀਕ੍ਰੇਟ ਸਰਵਿਸ 160 ਸਾਲ ਪੁਰਾਣਾ ਟ੍ਰੈਡੀਸ਼ਨ ਆ, ਜਿਹੜਾ ਕਿ ਮੇਨ ਅਮਰੀਕਾ ਦੇ ਜਿਹੜੇ ਲੀਡਰਸ ਆ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਹਾਊਸ ਦੇ ਜਿਹੜੇ ਲੀਡਰ ਨੇ ਹੋਰ ਨੇ, ਉਹਨਾਂ ਨੂੰ ਸੁਰੱਖਿਆ ਜਿਹੜਾ ਉਹ ਪ੍ਰਦਾਨ ਜਿਹੜਾ ਉਹ ਕਰਦਾ ਆ ਰਿਹਾ ਹੈ। ਤੇ ਉਹਨਾਂ ਦੇ ਏਜੰਟ ਦੇ ਦੁਆਰਾ ਜਿਹੜੀ ਇਸ ਤਰੀਕੇ ਦੀ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਲੀਕ ਕੀਤੀ ਜਿਹੜੀ ਉਹ ਜਾਵੇ ਤੇ ਉਹ ਜਦੋਂ ਸਾਹਮਣੇ ਆਉਂਦੀ ਹੈ ਤਾਂ ਫਿਰ ਮਸਲਾ ਜਿਹੜਾ ਉਹ ਬਣ ਜਾਂਦਾ ਆ। ਜਿਹੜੇ ਓਕੀਫ ਉਹਨਾਂ ਨੇ ਦੱਸਿਆ ਵੀ ਜਿਹੜਾ ਏਜੰਟ ਡਿਸਕਸ ਕੀਤਾ ਜਾ ਰਿਹਾ ਆ ਇਹ ਪ੍ਰੋਟੈਕਟਿਵ ਫਾਰਮੇਸ਼ਨ, ਸ਼ਿਫਟ ਸਕੈਡਿਊਲ, ਟਰੈਵਲ ਮੂਵਮੈਂਟਸ ਤੇ ਐਡਵਾਂਸ ਸਿਕਿਉਰਿਟੀ ਪ੍ਰੋਸੀਜਰ ਆ। ਉਹ ਜਿਸ ਟਾਈਮ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਦੀਆਂ ਤਸਵੀਰਾਂ ਜਦ 에ਅਰਫੋਰਸ 2 ਦੇ ਉੱਤੇ ਮੌਜੂਦ ਸੀ ਉਦੋਂ ਇਸਨੇ ਇਹ ਤਸਵੀਰਾਂ ਜਿਹੜੀਆਂ ਉਸ ਨੂੰ ਘੱਲੀਆਂ ਸੀਗੀਆਂ। ਸੋ ਇਹ ਹੁਣ ਮਸਲਾ ਜਿਹੜਾ ਇਸ ਟਾਈਮ ਕਾਫੀ ਗੰਭੀਰ ਬਣਿਆ ਆ। ਸੋ ਇਹ ਜਿਹੜਾ JD ਵੈਂਸ ਹੁਣਾਂ ਦੀ ਸਿਕਿਉਰਿਟੀ ਦੇ ਵਿੱਚ ਸੀਕ੍ਰੇਟ ਸਰਵਿਸ ਦਾ ਜਿਹੜਾ ਬੰਦਾ ਸੀਗਾ ਉਸ ਦਾ ਇਹ ਕਰਤੂਤ ਇਸ ਟਾਈਮ ਸਾਹਮਣੇ ਆਈ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਫਰਵਰੀ 1 ਤੋਂ ਉਹ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੈਡਰਲ ਫੰਡਿੰਗ ਆ ਜੋ ਸੈਂਕਚੁਰੀ ਸਿਟੀਜ਼ ਤੇ ਸੈਂਕਚੁਰੀ ਸਟੇਟਸ ਨੂੰ ਜਾਂਦੀ ਆ ਉਸ ਨੂੰ ਰੋਕਣ ਜਾ ਰਹੇ ਆ, ਚਾਹੇ ਉਹਦੇ ਚ ਮਿਨੀਐਪੋਲਿਸ ਹੋਵੇ, ਚਾਹੇ ਸ਼ਿਕਾਗੋ ਹੋਵੇ, ਚਾਹੇ ਨਿਊਯਾਰਕ ਹੋਵੇ। ਨਿਊਯਾਰਕ ਦੇ ਨਵੇਂ ਚੁਣੇ ਮੇਅਰ ਮਮਦਾਨੀ ਉਹਨਾਂ ਨੇ ਇਹ ਕਿਹਾ ਵੀ ਮੈਂ ਹਮੇਸ਼ਾ ਹੀ ਨਿਊਯਾਰਕ ਨੂੰ ਤੇ ਨਿਊਯਾਰਕ ਦੇ ਲੋਕਾਂ ਨੂੰ ਡਿਫੈਂਡ ਕਰੂੰਗਾ। ਇਹਦੇ ਬਾਬਤ ਮੈਂ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਗੱਲਬਾਤ ਕਰ ਵੀ ਲਈ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਫਰਵਰੀ 1 ਤੋਂ ਸਾਡਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੰਡਿੰਗ ਆ ਇਹਨਾਂ ਸ਼ਹਿਰਾਂ ਨੂੰ, ਇਹਨਾਂ ਸਟੇਟਸ ਨੂੰ ਰੋਕਣ ਦਾ ਮੇਨ ਮਕਸਦ ਇਹ ਆ ਵੀ ਇਹ ਕ੍ਰਿਮੀਨਲਸ ਨੂੰ ਐਟ ਦਾ ਐਕਸਪੈਂਸ ਆਫ ਅਮਰੀਕਨ ਸਿਟੀਜ਼ਨਸ ਬਚਾ ਰਹੇ ਹੈਗੇ ਆ। ਤੇ ਫਰਾਡ ਹੋ ਰਿਹਾ ਆ, ਕ੍ਰਾਈਮ ਹੋ ਰਿਹਾ, ਕਹਿੰਦੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ। ਆਪਾਂ ਮਿਨੀਐਪੋਲਿਸ ਦੇ ਵਿੱਚ ਆ ਜੋ ਕੁਝ ਉਹ ਦੇਖਿਆ ਹੈਗਾ ਆ। ਡਿਟਰੋਇਟ ਇਕਨੋਮਿਕ ਕਲੱਬ ਦੇ ਵਿੱਚ ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਮੈਂਟ ਕੀਤੇ ਸੀ। ਕੱਲ ਉਹ ਇੱਕ ਆਟੋ ਫੈਕਟਰੀ ਦੇ ਵਿੱਚ ਵੀ ਗਏ ਜਿੱਥੇ ਇੱਕ ਉੱਥੇ ਦੇ EMPLOYEE ਨੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜੇ ਇਦਾਂ ਦੇ ਲੋਕਾਂ ਨੂੰ ਬਚਾ ਰਹੇ ਆ ਜਿਹੜੇ ਐਪਸਟੀਨ ਦੇ ਦੇ ਮਾਮਲੇ ਦੇ ਨਾਲ ਸੰਬੰਧਿਤ ਹੈਗੇ ਆ। ਪੈਡੋਫਾਈਲ ਪ੍ਰੋਟੈਕਟਰ ਕਿਹਾ ਤੇ ਟਰੰਪ ਹੁਣਾਂ ਨੇ ਮਿਡਲ ਫਿੰਗਰ ਜਿਹੜੀ ਉਸ ਨੂੰ ਦਿਖਾਤੀ ਜੀ। ਸੋ ਇਹ ਪ੍ਰੈਜ਼ੀਡੈਂਸ਼ੀਅਲ ਕਾਰਵਾਈ ਚੱਲ ਰਹੀ ਸੀ ਉੱਥੇ ਜੀ।
ਸੋ ਇਹ ਕਾਫੀ ਜਿਹੜਾ ਹੁਣ ਪੂਰਾ ਵਰਲਡ ਲੈਵਲ ਤੇ ਜਿਹੜਾ ਦੇਖ ਰਿਹਾ ਵੀ ਦੇਖੋ ਜਿਹੜਾ ਪ੍ਰੈਜ਼ੀਡੈਂਟ ਅਮਰੀਕਾ ਦਾ ਉਹ ਜਵਾਬ ਕਿੱਦਾਂ ਦਾ ਜਿਹੜਾ ਦੇ ਰਿਹਾ ਹੈਗਾ ਤੇ ਉਸ EMPLOYEE ਨੂੰ ਫੋਰਡ ਕੰਪਨੀ ਨੇ ਫਾਇਰ ਕਰ ਦਿੱਤਾ। ਹੁਣ ਉਹਦਾ GoFundMe ਚੱਲ ਰਿਹਾ ਤੇ ਆਲਰੇਡੀ ਉਹਦੇ ਮੇਰੇ ਖਿਆਲ ਨਾਲ $3 ਲੱਖ ਤੋਂ ਜ਼ਿਆਦਾ ਇਕੱਠੇ ਵੀ ਹੋ ਗਏ ਉਹਦੇ ਹੱਕ ਦੇ ਵਿੱਚ। ਸੋ ਮਿਨੇਸੋਟਾ ਨੂੰ ਲੈ ਕੇ ਸੋਮਾਲੀਅਨ ਅਮਰੀਕਨ ਦੇ ਹੋਰ ਵੀ ਬਹੁਤ ਸਾਰਾ ਫਰਾਡ ਨਿਕਲ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਉੱਥੇ ਕਹਿੰਦੇ ਵੀ ਇੰਗਲਿਸ਼ ਵੀ ਆਉਂਦੀ ਸੀ ਲੋਕਾਂ ਨੂੰ ਤੇ ਉਹ ਟਰਾਂਸਲੇਟਰ ਲੈਂਦੇ ਸੀ, ਟਰਾਂਸਲੇਟਰ ਲੈ ਕੇ ਫਿਰ ਉਹ ਟਰਾਂਸਪੋਰਟੇਸ਼ਨ ਯੂਜ਼ ਕਰਦੇ ਸੀ। ਟਰਾਂਸਲੇਟਰ ਦੀ ਤਨਖਾਹ $100 ਪਰ ਘੰਟੇ ਦੇ ਹਿਸਾਬ ਨਾਲ ਹੁੰਦੀ ਸੀ। ਸੋ ਹੋਰ ਇੱਕ ਵੱਡਾ ਸਕੈਂਡਲ ਉੱਥੋਂ ਜਿਹੜਾ ਨਿਕਲਿਆ ਹੈਗਾ ਆ। ਸੋ ਉਹ ਸਕੈਂਡਲਸ ਨੂੰ ਬੇਸ ਬਣਾ ਕੇ ਟਰੰਪ ਹੁਣੀ ਜਿਹੜੇ ਆ ਬਾਕੀ ਦੀਆਂ ਜਿਹੜੀਆਂ ਸਟੇਟ ਜਾਂ ਬਾਕੀ ਦੇ ਸ਼ਹਿਰ ਆ ਉਹਨਾਂ ਦੇ ਉੱਤੇ ਜਿਹੜਾ ਹੁਣ ਇਹ ਲਾਗੂ ਕਰਨ ਜਾ ਰਿਹਾ ਹੈ ਵੀ ਫਰਵਰੀ 1 ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੰਡਿੰਗ ਆ ਉਹ ਆਪਾਂ ਇਹਨਾਂ ਸਟੇਟਾਂ ਨੂੰ ਨਹੀਂ ਦੇਵਾਂਗੇ। ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਵੀ ਇਹ ਕਿਹਾ ਵੀ ਅਸੀਂ ਬਿਲਕੁਲ ਜਿਹੜਾ ਫੈਡਰਲ ਗਵਰਨਮੈਂਟ ਦੇ ਇਸ ਜਿਹੜਾ ਇਹਨਾਂ ਨੇ ਜਿਹੜਾ ਜਾਰੀ ਕੀਤਾ ਆ ਮੈਮੋਰੈਂਡਮ ਉਹਦੇ ਖਿਲਾਫ ਹੈਗੇ ਆ। ਸ਼ਿਕਾਗੋ ਵਾਲਾ ਗਵਰਨਰ ਵੀ ਪੂਰਾ ਬੋਲ ਰਿਹਾ ਹੈਗਾ ਤੇ ਇਸੇ ਤਰ੍ਹਾਂ ਜੋ ਮਿਨੇਐਪਲਸ ਸਟੇਟ ਦੇ ਗਵਰਨਰ ਹੈਗੇ ਆ ਉਹ ਵੀ ਇਸ ਤਰ੍ਹਾਂ ਹੀ ਬੋਲ ਰਹੇ ਹੈਗੇ ਆ। ਆਪਣਾ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਾਡਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਆ ਉਹ ਤਾਂ ਹਮੇਸ਼ਾ ਬੋਲਦੇ ਰਹਿੰਦਾ ਹੈ ਕਿਉਂਕਿ ਉਹਨੂੰ ਪਤਾ ਆ ਵੀ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੈਗਾ ਡੈਮੋਕ੍ਰੈਟਿਕ ਪਾਰਟੀ ਵੱਲੋਂ। ਕਿਸੇ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਰਾਸ਼ਟਰਪਤੀ ਨੂੰ ਮਿਡਲ ਫਿੰਗਰ ਇੱਕ ਬੀਬੀ ਨੇ ਸੈਰ ਕਰਦੇ ਟਾਈਮ ਵੀ ਜਿਹੜੀ ਉਹ ਦਿਖਾਈ ਸੀ ਉਹਨੂੰ ਤਾਂ ਕੁਛ ਨਹੀਂ ਸੀ ਹੋਇਆ। ਟਰੰਪ ਹੁਣਾਂ ਨੂੰ ਇੱਕ ਚੀਜ਼ ਬਿਆਨ ਦੇਣ ਦੇ ਉੱਤੇ EMPLOYEE ਦੇ ਦੁਆਰਾ EMPLOYER ਨੂੰ ਕੱਢ ਦੇਣਾ, ਇਹ ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਗੱਲ ਇੱਥੇ ਜਿਹੜੀ ਉਹ ਚੱਲ ਰਹੀ ਆ। ਫਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਇਹ ਤਾਂ ਹੁਣ ਬਸ ਹਵਾ ਦੀਆਂ ਜਿਹੜੀਆਂ ਗੱਲਾਂ ਆ। ਫਰਾਡ ਦਾ ਰੌਲਾ ਘੱਟ ਆ ਹਰਜੋਤ ਸਿੰਘ ਜੀ, ਇਹ ਮਸਲਾ ਅੰਦਰ ਖਾਤੇ ਹੋਰ ਆ। ਟਰੰਪ ਹੁਣਾਂ ਨੇ ਤਾਂ ਆਪਣੇ ਕਾਰਜਕਾਲ ਦੇ ਵਿੱਚ ਜਿੰਨੇ ਫਰਾਡਸਟਰ ਆ ਉਹਨਾਂ ਨੂੰ ਜਿਨ੍ਹਾਂ ਨੂੰ ਮਾਫੀਆਂ ਦਿੱਤੀਆਂ ਉਹ ਰਹਿ ਰੱਬ ਦਾ ਨਾਂ ਆ। 20-20 ਸਾਲ ਦੀ ਕੈਦ ਕੱਟ ਰਹੇ ਲੋਕ ਜਿਨ੍ਹਾਂ ਨੇ ਫਰਾਡ ਕੀਤੇ ਆ ਉਹ ਮਾਫ ਕਰ ਰਹੇ, ਬਰਾਬਰ ਰੱਖਣ, ਉਹ ਵੀ ਨਾ ਮਾਫ ਕਰਨ ਤੇ ਇੱਦਾਂ ਦਾ ਵੀ ਸਖਤੀ ਕਰਨ। ਜਿਹੜਾ ਫਰਾਡ ਆ ਉਹ ਗਲਤ ਆ, ਆਮ ਲੋਕਾਂ ਦੇ ਨਾਲ ਧੋਖਾ ਜਿਹੜਾ ਹੋਇਆ ਆ ਉਹ ਗਲਤ ਆ। ਉਹ ਲੋਕਾਂ ਨੂੰ ਜਿਹੜਾ ਉਹ ਅੰਦਰ ਡੱਕ ਕੇ ਰੱਖਣਾ ਚਾਹੀਦਾ, ਪਰ ਇਹ ਨਹੀਂ ਆ ਵੀ ਜਿਹੜੇ ਆਲਰੇਡੀ ਡੱਕੇ ਹੋਏ ਉਹਨਾਂ ਨੂੰ ਛੱਡ ਦਿਓ। ਉਹ ਹੌਂਡਰਸ ਵਾਲਾ ਦੇਖ ਲਓ ਹਰਜੋਤ ਸਿੰਘ ਜੀ, ਜਿਹੜਾ ਇਹ ਹੁਣ ਮਡੂਰੋ ਨੂੰ ਉਸੇ ਚਾਰजेस ਦੇ ਉੱਤੇ ਚੱਕ ਕੇ ਲਿਆਏ ਆ ਜਿੰਨੇ ਉਸਨੂੰ ਇਸ ਜਸਟਿਸ ਸਿਸਟਮ ਨੇ ਜਿਹਨੇ ਆਲਰੇਡੀ ਇੱਕ ਬੰਦੇ ਨੂੰ ਸਜ਼ਾ ਦਿੱਤੀ ਆ ਉਹਨੂੰ ਮਾਫ ਕਰਤਾ ਤੇ ਹੌਂਡਰਸ ਵਾਲਾ ਬੰਦਾ ਜਿਹੜਾ ਉਧਰ ਉਹਨਾਂ ਨੇ ਆਪਣਾ ਪ੍ਰੈਜ਼ੀਡੈਂਟ ਜਿਹੜਾ ਉਹ ਜਿਤਾ ਲਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਸੋ ਪਿਕ ਐਂਡ ਚੂਜ਼ ਪਾਲਿਸੀ ਜਿਹੜੀ ਇਸ ਟਾਈਮ ਜੋ ਇਹ ਚੱਲ ਰਹੀ ਹੈਗੀ ਆ, ਇਹ ਪਤਾ ਨਹੀਂ ਇਹ ਕਿਸ ਪਾਸੇ ਵੱਲ ਨੂੰ ਜਿਹੜੀ ਇਹ ਗੱਲ ਆ ਉਹ ਵੱਧ ਰਹੀ ਆ। ਧਿਆਨ ਰੱਖਣਾ ਚਾਹੀਦਾ ਸਾਰਿਆਂ ਨੂੰ, ਇਹ ਦੇਖੋ ਵੀ ਕਿਹੜੇ ਪਾਸੇ ਵੱਲ ਨੂੰ ਅੱਗੇ ਨੂੰ ਗੱਲ ਇਹ ਚੱਲੀ ਹੋਈ ਆ ਜੀ। ਉਧਰ ਜਿਹੜਾ ਅੱਜ ਹਰਜੋਤ ਸਿੰਘ ਜੀ FBI ਦੇ ਦੁਆਰਾ ਵਾਸ਼ਿੰਗਟਨ ਪੋਸਟ ਤੇ ਇੱਕ ਰਿਪੋਰਟਰ ਦੇ ਘਰੇ ਜਿਹੜੀ ਉਹ ਰੇਡ ਮਾਰੀ ਗਈ ਆ, ਇਹ ਖਬਰ ਸੁਣ ਕੇ ਇਦਾਂ ਲੱਗਾ ਵੀ ਕਿਤੇ ਸ਼ਾਇਦ CBI ਲਿਖਣਾ ਸੀ, ਇਹਨਾਂ ਨੇ ਤਾਂ FBI ਲਿਖਤਾ ਆ ਵੀ ਇੰਡੀਆ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਅਕਸਰ ਜਿਹੜੀਆਂ ਹੁੰਦੀਆਂ ਸੀਗੀਆਂ। ਹੈਨਾ ਨੈਟਸਨ ਦੇ ਵਰਜੀਨੀਆ ਦੇ ਘਰ ਦੇ ਵਿੱਚ ਕਹਿੰਦੇ ਵੀ ਏਜੰਟਸ ਦੇ ਦੁਆਰਾ ਸਰਚ ਕੀਤਾ ਗਿਆ ਤੇ ਕਹਿੰਦੇ ਵੀ ਇਨਕੁਆਇਰੀ ਕਲਾਸੀਫਾਈਡ ਮਟੀਰੀਅਲ ਕੇਸ ਦੇ ਨਾਲ ਜੁੜੀ ਜਿਹੜੀ ਉਹ ਹੋਈ ਆ। ਕਹਿੰਦੇ ਵੀ ਇਹ ਨਿਊਜ਼ਪੇਪਰ ਕਹਿ ਰਿਹਾ ਵੀ ਬੜਾ ਹਾਈਲੀ ਅਨਯੂਜੂਅਲ ਤੇ ਅਗਰੈਸਿਵ ਮੂਵ ਹੈਗਾ ਆ ਲਾ ਐਨਫੋਰਸਮੈਂਟ ਦੇ ਜਿਹੜਾ ਉਹ ਦੁਆਰਾ। ਪ੍ਰੈਸ ਫਰੀडम ਗਰੁੱਪਸ ਆ ਉਹਨਾਂ ਨੇ ਇਸ ਕਦਮ ਦੀ ਜਿਹੜੀ ਉਹ ਨਿੰਦਾ ਜਿਹੜੀ ਉਹ ਕੀਤੀ, ਉਹ ਕਹਿੰਦੇ ਵੀ ਇਹ ਇੰਟਰੂਜਨ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਜੇ ਦੇਖੋ ਹਰਜੋਤ ਸਿੰਘ ਜੀ ਇਹ ਹੁਣ ਉਹ ਜਿਹੜਾ ਉਹ ਕੀਫ ਆ ਜਿਸ ਨੂੰ ਉਹ ਸੀਕ੍ਰੇਟ ਸਰਵਿਸ ਵਾਲੇ ਨੇ ਕਲਾਸੀਫਾਈਡ ਇਨਫੋਰਮੇਸ਼ਨ ਘੱਲੀ, ਹੁਣ ਇਹ ਨਹੀਂ ਪਤਾ ਵੀ ਉਹਦੇ ਘਰੇ ਵੀ ਰੇਡ ਪਊਗੀ ਕਿ ਨਹੀਂ ਪਊਗੀ, ਜਾਂ ਫਿਰ ਆਪਣੇ ਜਿਹੜਾ ਉਹਨਾਂ ਦੇ ਖਾਸ ਕਰਕੇ ਕ੍ਰਿਟਿਕ ਆ ਉਹਨਾਂ ਦੇ ਘਰੇ ਹੀ ਰੇਡਾਂ ਜਿਹੜੀਆਂ ਆ ਉਹ ਜ਼ਿਆਦਾ ਜਿਹੜੀਆਂ ਉਹ ਪੈਂਦੀਆਂ ਆ। ਸੋ ਇਹ ਜਿਹੜੀ ਸਥਿਤੀ ਆ ਦੇ ਵਿੱਚ ਜਿਹੜਾ ਉਹ ਆਪਾਂ ਲੰਘ ਰਹੇ ਆ। ਪੈਮਬੋਂਡੀ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਕਿਹਾ ਵੀ ਰੇਡ ਕੰਡਕਟ ਕੀਤੀ ਗਈ ਸੀ ਜਸਟਿਸ ਡਿਪਾਰਟਮੈਂਟ ਦੀ ਤੇ FBI ਦੀ ਰਿਕੁਐਸਟ ਦੇ ਉੱਤੇ, ਡਿਪਾਰਟਮੈਂਟ ਆਫ ਵਾਰ ਦੇ ਕਹਿਣ ਦੇ ਉੱਤੇ। ਕਹਿੰਦੇ ਵੀ ਇਨਫਾਰਮਲ ਨੇਮ ਆ ਜਿਹੜਾ ਉਹਦਾ ਫਾਰਮਲ ਨੇਮ ਡਿਪਾਰਟਮੈਂਟ ਆਫ ਡਿਫੈਂਸ DOD ਜਿਸ ਨੂੰ ਜਿਹੜਾ ਉਹ ਆਖਿਆ ਜਾਂਦਾ ਆ। ਸੋ ਕਹਿੰਦੇ ਵੀ ਇਹ ਜਿਹੜਾ ਵਾਸ਼ਿੰਗਟਨ ਪੋਸਟ ਦੇ ਜਿਹੜਾ ਜਰਨਲਿਸਟ ਸੀਗੀ ਇਹ ਓਬਟੇਨ ਤੇ ਰਿਪੋਰਟ ਕਰ ਰਹੀ ਸੀ ਕਲਾਸੀਫਾਈਡ ਜਿਹੜੀ ਇਨਫੋਰਮੇਸ਼ਨ ਦੇ ਉੱਤੇ ਪੈਂਟਾਗਨ ਕੰਟਰੈਕਟਰ ਦੇ ਨਾਲ ਸੰਬੰਧਿਤ। ਪਹਿਲੀ ਵਾਰੀ ਹੋਇਆ ਸੀਗਾ ਇਹ ਮੌਜੂਦਾ ਪ੍ਰਸ਼ਾਸਨ ਦੇ ਵਿੱਚ ਵੀ ਡਿਪਾਰਟਮੈਂਟ ਆਫ ਡਿਫੈਂਸ ਦੇ ਵਿੱਚੋਂ ਕਹਿੰਦੇ ਜੀ ਜਿਹੜੀ ਇਨਫੋਰਮੇਸ਼ਨ ਅਸੀਂ ਦੇਵਾਂਗੇ ਸਿਰਫ ਉਹੀ ਤੁਸੀਂ ਨਸ਼ਰ ਕਰਨੀ ਹੈ, ਅੰਦਰ ਖਾਤੇ ਦੀ ਕੋਈ ਇਨਫੋਰਮੇਸ਼ਨ ਤੁਸੀਂ ਸ਼ੇਅਰ ਨਾ ਕਰੋ। ਸੋ ਜੇ ਜਰਨਲਿਜ਼ਮ ਇਨਵੈਸਟੀਗੇਸ਼ਨਸ ਹੀ ਜਿਹੜੀਆਂ ਤੁਸੀਂ ਨਹੀਂ ਕਰਨ ਦਵੋਗੇ ਤਾਂ ਅੰਦਰ ਜਿਹੜੀਆਂ ਧਾਂਦਲੀਆਂ ਹੋ ਰਹੀਆਂ, ਜੋ ਪੁੱਠੇ ਕੰਮ ਹੋ ਰਹੇ ਆ
ਉਹ ਕਿੱਦਾਂ ਜਗ ਜ਼ਾਹਰ ਹੋਣਗੇ, ਕਿੱਦਾਂ ਜਿਹੜੇ ਉਹ ਉਜਾਗਰ ਹੋਣਗੇ, ਤਾਂ ਤੁਹਾਡੀ ਅਕਾਊਂਟੇਬਿਲਟੀ ਜਿਹੜੀ ਉਹ ਕੀ ਹੋਊਗੀ। ਸੋ ਹੁਣ ਇੱਕ ਤਾਂ ਕਹਿ ਲਓ ਵੀ ਜਾਨ ਜੋਖਮ 'ਚ ਪਾ ਕੇ ਇਨਫੋਰਮੇਸ਼ਨ ਇੱਦਾਂ ਦੀ ਇਕੱਠੀ ਕਰਨ ਵਾਲੀ ਗੱਲ ਹੁੰਦੀ ਹੈ, ਕਲਾਸੀਫਾਈਡ ਜਿਹੜੀ ਜਿਸ ਤੋਂ ਪਤਾ ਲੱਗਦਾ ਵੀ ਹਾਂ ਕਿੰਨੀਆਂ ਪੁੱਠੀਆਂ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਚੱਲ ਰਹੀਆਂ ਆ। ਸੋ ਹੁਣ ਉਸ ਮਾਮਲੇ ਦੇ ਵਿੱਚ FBI ਦੀ ਰੇਡ ਦਾ ਸਾਹਮਣਾ ਇੱਕ ਜਰਨਲਿਸਟ ਨੂੰ ਕਰਨਾ ਪੈ ਗਿਆ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਯੂਐਸ ਦੀ ਸੁਪਰੀਮ ਕੋਰਟ 'ਚ ਅੱਜ ਕੁਛ ਜਿਹੜੇ ਇੰਪੋਰਟੈਂਟ ਇਸ਼ੂਜ਼ ਆ, ਉਹ ਡਿਸਕਸ ਹੋਣ ਜਾ ਰਹੇ ਆ। ਟੈਰਿਫਸ ਨੂੰ ਲੈ ਕੇ ਉਹਨਾਂ ਨੇ ਕੋਈ ਡਿਸੀਜਨ ਨਹੀਂ ਦਿੱਤਾ, ਜਦ ਕਿ ਟਰੰਪ ਹੁਣੀ ਕਾਫੀ ਡਰੇ ਹੋਏ ਸੀ ਵੀ ਕਿਤੇ ਟੈਰਿਫ ਦੇ ਉਲਟ ਸੁਪਰੀਮ ਕੋਰਟ ਦਾ ਡਿਸੀਜਨ ਨਾ ਆ ਜਾਏ ਤਾਂ ਉਹ ਇੱਕ ਬਹੁਤ ਵੱਡਾ ਇਸ਼ੂ ਬਣੂਗਾ। ਦੂਸਰਾ ਜਿਹੜਾ ਵੱਡਾ ਇਸ਼ੂ ਆ, ਉਹ ਟਰਾਂਸਜੈਂਡਰ ਲੋਕਾਂ ਨੂੰ ਲੈ ਕੇ ਹੈਗਾ ਆ ਸਪੋਰਟਸ ਦੇ ਵਿੱਚ, ਵੀ ਉਹਨਾਂ ਨੂੰ ਅਲਾਓ ਕਰਨਾ ਚਾਹੀਦਾ ਆ ਜਾਂ ਨਹੀਂ ਕਰਨਾ ਚਾਹੀਦਾ। ਸੋ ਯੂਐਸ ਦੀ ਸੁਪਰੀਮ ਕੋਰਟ ਨੇ ਅੱਜ ਓਰਲ ਆਰਗੂਮੈਂਟਸ ਜਿਹੜੇ ਆ, ਓਰਲ ਆਰਗੂਮੈਂਟਸ ਉਹ ਦੋਨਾਂ ਕੇਸਾਂ ਦੇ ਵਿੱਚ ਸੁਣੇ ਹੈਗੇ ਆ। ਵੈਸਟ ਵਰਜੀਨੀਆ ਵਰਸਸ ਬੀਪੀਜੇ ਤੇ ਲਿਟਲ ਵਰਸਸ ਹੀਕੌਕਸ ਕਰਕੇ। ਸੋਲਿਸਿਟਰ ਜਨਰਲ ਜੋ ਆ ਉਹ ਇਹ ਕਹਿ ਰਹੇ ਆ ਵੀ ਇਹ ਮੈਟਰ ਕਰਦਾ ਵੀ ਬੰਦਾ ਸੈਕਸ ਦੇ ਉੱਤੇ, ਵੀ ਬੰਦਾ ਮੇਲ ਆ, ਫੀਮੇਲ ਆ, ਟਰਾਂਸਜੈਂਡਰ ਆ, ਖਾਸ ਕਰਕੇ ਸਪੋਰਟਸ ਦੇ ਵਿੱਚ। ਸੋ ਉਹਨਾਂ ਲੋਕਾਂ ਨੂੰ ਫਾਇਦਾ ਹੋ ਜਾਂਦਾ ਹੈਗਾ। ਸੋ ਜਸਟਿਸ ਜਿਹੜੇ ਆ ਉਹ ਡਿਵਾਈਡਡ ਹੈਗੇ ਆ। ਹੁਣ ਦੇਖਦੇ ਆ ਵੀ ਉਹ ਇਸ ਇਸ਼ੂ ਦੇ ਉੱਤੇ ਕਿੱਦਾਂ ਦਾ ਜਿਹੜਾ ਡਿਸੀਜਨ ਆ ਉਹ ਦੇਣਗੇ। ਐਮੀ ਕੋਨੇ ਬੈਰਟ ਜੋ ਆ ਕੁਐਸਚਨ ਕਰ ਰਹੇ ਆ ਵੀ ਟਰਾਂਸ ਬॉयਜ਼ ਦੇ ਬਾਬਤ ਮੈਜੋਰਟੀ ਜਿਹੜੀ ਹੈ ਯੂਐਸ ਦੀ ਸੁਪਰੀਮ ਕੋਰਟ 'ਚ ਪ੍ਰੋ ਰਿਪਬਲਿਕਨ ਹੈਗੀ ਆ। ਸੋ ਪਹਿਲਾਂ ਵੀ ਜਿਹੜੇ ਸੁਪਰੀਮ ਕੋਰਟ ਦੀਆਂ ਰੂਲਿੰਗਸ ਹੈਗੀਆਂ ਆ ਉਹ ਵੀ ਅਪਲਾਈ ਹੋ ਸਕਦੀਆਂ ਆ ਟਰਾਂਸਪੋਰਟਸ ਬੈਨ ਨੂੰ ਲੈ ਕੇ। ਟਰਾਂਸ ਐਥਲੀਟਸ ਜਿਹੜੇ ਆ ਉਹ ਕਹਿੰਦੇ ਆ ਵੀ ਸਾਡਾ ਕੋਈ ਇਦਾਂ ਦਾ ਐਡਵਾਂਟੇਜ ਨਹੀਂ ਹੁੰਦਾ ਹੈਗਾ, ਇਹ ਜਾਣ ਕੇ ਜਿਹੜਾ ਇਸ਼ੂ ਬਣਾਇਆ ਗਿਆ ਹੈਗਾ ਆ। ਸੋ ਮੋਸਟ ਪ੍ਰੋਬਬਲੀ ਕਹਿੰਦੇ ਇਹ ਲੱਗ ਰਿਹਾ ਵੀ ਜਿਹੜੇ ਜਸਟਿਸਸ ਆ ਉਹ ਇਨ ਫੇਵਰ ਆਫ ਬੈਨ ਹੈਗੇ ਆ। ਹਜੇ ਬਾਕੀ ਦੇਖਿਆ ਜਾਣਾ ਆ, ਪਰ ਜੋ ਟੈਰਿਫਸ ਨੂੰ ਲੈ ਕੇ ਆ ਉਹਦੇ ਉੱਤੇ ਉਹਨਾਂ ਨੇ ਹਜੇ ਟਾਲ ਦਿੱਤਾ ਆ ਵੀ ਹਜੇ ਬਾਅਦ ਦੇ ਵਿੱਚ ਇਹਦੇ ਉੱਤੇ ਸੁਣਵਾਈ ਕਰਾਂਗੇ। ਜੀ, ਇੱਕ ਛੋਟੀ ਕੁਇਕ ਬ੍ਰੇਕ ਤੇ ਰਹਿੰਦੀਆਂ ਹੋਈਆਂ ਹੋਰ ਖਬਰਾਂ ਦੇ ਉੱਤੇ ਮਾਰਾਂਗੇ ਨਜ਼ਰ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਚੱਲੀਏ। ਜਾਈਏ, ਯੂਐਸ ਦਾ ਜਿਹੜਾ ਡੈਟ ਆ ਉਹ 38 ਟ੍ਰਿਲੀਅਨ ਨੂੰ ਪਾਰ ਕਰ ਚੁੱਕਾ ਹੈਗਾ ਆ। ਇਹ ਅਕਸਰ ਹੀ ਆਪਾਂ ਜਿਹੜਾ ਉਹ ਦੇਖਦੇ ਹਾਂ ਵੀ ਅਮਰੀਕਾ ਕਰਜ਼ੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਡੁੱਬਿਆ ਆ। ਮੌਜੂਦਾ ਰਾਸ਼ਟਰਪਤੀ ਨੇ ਇਹ ਕਾਫੀ ਵੱਡਾ ਇੱਕ ਮੁੱਦਾ ਜਿਹੜਾ ਉਹ ਬਣਾਇਆ ਸੀ ਪਿਛਲੇ ਪ੍ਰਸ਼ਾਸਨ ਨੂੰ, ਜਿਹੜਾ ਉਹ ਲੈ ਕੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਕਰਜ਼ਾ ਜਿਹੜਾ ਉਹ ਚੜਾਇਆ ਆ। ਪਰ ਹੁਣ ਜਦ 38 ਟ੍ਰਿਲੀਅਨ ਨੂੰ ਜਿਹੜਾ ਗ੍ਰੋਸ ਨੈਸ਼ਨਲ ਡੈਟ ਹਿੱਟ ਕੀਤਾ ਆ, ਤਾਂ ਕੋਈ ਵੀ ਜਿਹੜਾ ਆ ਇਸ ਟਾਈਮ ਬੋਲ ਨਹੀਂ ਰਿਹਾ ਹੈਗਾ। ਸੋ ਕਮੇਟੀ ਜਿਹੜੀ ਹੈਗੀ ਹੈ ਰਿਸਪੌਂਸਿਬਲ ਫੈਡਰਲ ਬਜਟ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਜਿਹੜੀ ਉਹ ਦਿੱਤੀ ਸੀਗੀ। ਉਹ ਤਾਂ ਇਹ ਹਰਜੋਤ ਸਿੰਘ ਜੀ ਪਿਛਲੇ ਸਾਲ ਹੀ 38 ਟ੍ਰਿਲੀਅਨ ਨੂੰ ਜਿਹੜਾ ਉਹ ਹਿੱਟ ਕਰ ਗਿਆ ਸੀ। ਰੋਜ਼ਾਨਾ ਤਕਰੀਬਨ 6 ਬਿਲੀਅਨ ਡਾਲਰ ਦਾ ਜਿਹੜਾ ਕਰਜ਼ਾ ਆ ਉਹ ਅਮਰੀਕਾ ਸਿਰ ਲਗਾਤਾਰ ਜਿਹੜਾ ਉਹ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਜੇ ਅੰਦਾਜ਼ਾ ਲਾਇਆ ਜਾਵੇ ਇਸ ਦੇ ਹਿਸਾਬ ਦੇ ਨਾਲ, ਤਾਂ 350 ਮਿਲੀਅਨ ਡਾਲਰ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ ਅਮਰੀਕਾ ਦੀ, 350 ਡਾਲਰ ਨਹੀਂ, 350 ਮਿਲੀਅਨ ਜਿਹੜੀ ਪਾਪੂਲੇਸ਼ਨ ਆ, ਤੇ ਤਕਰੀਬਨ ਇੱਕ ਹਾਊਸ ਹੋਲਡ ਦੇ ਉੱਤੇ $3.25 ਲੱਖ ਦਾ ਕਰਜ਼ਾ ਜਿਹੜਾ ਇਸ ਦੇ ਹਿਸਾਬ ਦੇ ਨਾਲ ਬਣ ਜਾਂਦਾ ਆ, ਜਿਹੜਾ 38 ਟ੍ਰਿਲੀਅਨ ਡਾਲਰ ਨੂੰ ਜੋ ਹੁਣ ਪਾਰ ਕਰ ਚੁੱਕਾ ਹੈ। ਅਗਲੀ ਖਬਰ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਆ। FMCSA ਨੇ 4 ਹੋਰ ELDs ਜਿਹੜੀਆਂ ਆ ਉਹ ਆਊਟ ਆਫ ਸਰਵਿਸ ਕਰਤੀਆਂ, ਉਹਨਾਂ ਨੂੰ ਰਿਮੂਵ ਕਰ ਦਿੱਤਾ ਹੈਗਾ ਆ। FMCSA ਨੇ ਇਹ ਕਿਹਾ ਵੀ ਜਿਹੜੀਆਂ 4 ਡਿਵਾਈਸਿਸ ਨੂੰ ਇੱਕ ਤਰ੍ਹਾਂ ਨਾਲ ਰਿਵੋਕ ਕਰ ਦਿੱਤਾ ਗਿਆ ਆ, ਉਹ ਕਿਉਂਕਿ ਮਿਨੀਮਮ ਜਿਹੜੀ ਰਿਕੁਆਇਰਮੈਂਟ ਹੈਗੀ ਆ ਟੂ ਐਸਟੈਬਲਿਸ਼ ਟਾਈਟਲ 49 CFR Appendix A to Subpart B of Part 395, ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਹਨਾਂ ਨੂੰ ਮੀਟ ਨਹੀਂ ਕਰਦੀਆਂ ਹੈਗੀਆਂ। ELD ਪ੍ਰੋਵਾਈਡਰ ਟੌਪ ਟਰੈਕਿੰਗ ਸਿਸਟਮ LLC ਦੇ, ਇਸੇ ਤਰ੍ਹਾਂ ELD ਪ੍ਰੋਵਾਈਡਰ ਫਾਰਵਰਡ ਥਿੰਕਿੰਗ ਸਿਸਟਮ LLC ਦੀ ਇੱਕ ਡਿਵਾਈਸ ਆ। ELD ਪ੍ਰੋਵਾਈਡਰ ਫਾਰਵਰਡ ਥਿੰਕਿੰਗ ਸਿਸਟਮ ਦੀ ਇੱਕ ਹੋਰ ਡਿਵਾਈਸ ਜਿਹੜੀ ਆ, ਤੇ EL ਪ੍ਰੋਵਾਈਡਰ ਮਿਡ ਵੈਸਟਰਨ ਲੌਜਿਸਟਿਕ LLC ਦੀ ਇੱਕ ਡਿਵਾਈਸ ਹੈਗੀ ਆ। ਸੋ ਇਹ 4 ELDs ਨੂੰ FMCSA ਦੀ ਲਿਸਟ ਤੋਂ ਰਿਮੂਵ ਕਰ ਦਿੱਤਾ ਗਿਆ ਆ। ਹੁਣ ਤੱਕ 40 ਦੇ ਕਰੀਬ ਜਿਹੜੀਆਂ ELD ਜਿਹੜੀਆਂ ਹੋ ਗਈਆਂ ਵੱਖ-ਵੱਖ ਕੰਪਨੀਆਂ ਦੀਆਂ, ਜਿਨ੍ਹਾਂ ਨੂੰ FMCSA ਨੇ ਰਿਮੂਵ ਕੀਤਾ ਹੈਗਾ ਜੀ। ਨਵਾਂ ਐਸਟੀਮੇਟ ਸ਼ੋ ਕਰ ਰਿਹਾ ਵੀ US ਨੇ ਇਮੀਗ੍ਰੈਂਟਸ ਲੂਜ਼ ਕੀਤੇ ਨੇ, ਜਿੰਨੇ ਜਿਹੜੇ ਉਹ ਆਏ ਸੀ ਉਹਦੇ ਨਾਲੋਂ ਬਾਹਰ ਜਿਹੜੇ ਉਹ ਜ਼ਿਆਦਾ ਗਏ ਨੇ 2025 ਦੇ ਵਿੱਚ। ਟਰੰਪ ਉਹਨਾਂ ਦੀਆਂ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਪਾਲਿਸੀਜ਼ ਇੰਨੀਆਂ ਕੁ ਸਖਤ, ਇੰਨੀਆਂ ਕੁ ਤਗੜਾ ਜਿਹੜਾ ਇਹ ਕ੍ਰੈਕਡਾਊਨ ਰਿਹਾ ਵੀ ਓਵਰਆਲ ਨੈਟ ਨੈਗੇਟਿਵ ਮਾਈਗ੍ਰੇਸ਼ਨ ਪਹਿਲੀ ਵਾਰ ਕਹਿੰਦੇ ਵੀ ਇਹ ਦੇਖੀ ਗਈ ਹੈਗੀ ਆ। ਸੋ 50 ਸਾਲਾਂ 'ਚ ਪਹਿਲੀ ਵਾਰ ਇਦਾਂ ਹੋਇਆ ਆ ਵੀ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਆਏ ਘੱਟ ਨੇ ਤੇ ਗਏ ਜਿਹੜੇ ਉਹ ਜ਼ਿਆਦਾ ਨੇ। ਚਾਹੇ US ਮੈਕਸੀਕੋ ਬਾਰਡਰ ਦੇ ਉੱਤੇ ਸਖਤੀ ਆ, ਓਵਰਆਲ ਵੀਜ਼ਾ ਰਿਸਟ੍ਰਿਕਸ਼ਨ, ਜਿਹਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਿਆ ਵੀ 75 ਮੁਲਕਾਂ ਦੇ ਜਿਹੜੇ ਵੀਜ਼ਾਜ਼ ਆ ਉਹ ਟੋਟਲੀ ਉਹਨਾਂ ਨੇ ਫਰੀਜ਼ ਕਰ ਦਿੱਤੇ ਆ ਪ੍ਰੋਸੈਸਿੰਗ ਨੂੰ, ਤੇ ਜਿਹੜੇ ਹਿਊਮੈਨਿਟੇਰੀਅਨ ਪ੍ਰੋਗਰਾਮ ਸੀਗੇ ਮਾਈਗ੍ਰੈਂਟਸ ਦੇ ਉਹ ਵੀ ਤਕਰੀਬਨ ਇਹਨਾਂ ਨੇ ਖਤਮ ਕਰ ਦਿੱਤੇ ਆ। ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਿਹੜਾ ਸੀਗਾ TPS, ਉਹ ਵੀ ਇਹਨਾਂ ਨੇ ਬੰਦ ਕੀਤਾ ਆ। ਨੈਟ ਮਾਈਗ੍ਰੇਸ਼ਨ US ਦੇ ਵਿੱਚ ਕਹਿੰਦੇ ਨੈਗੇਟਿਵ 10,000 ਤੋਂ ਲੈ ਕੇ ਜਿਹੜੀ ਉਹ ਨੈਗੇਟਿਵ 3 ਲੱਖ ਦੇ ਦਰਮਿਆਨ ਜਿਹੜੀ ਉਹ ਰਹੀ ਆ। ਇਹ ਜਿਹੜਾ ਨਵਾਂ ਐਸਟੀਮੇਟ ਸਾਹਮਣੇ ਆਇਆ ਆ। ਇਕੋਨੋਮਿਸਟ ਵੈਂਡੀ ਐਡਲਬਰਗ, ਤਾਰਾ ਵਾਟਸਨ, ਸੈਂਟਰਲ ਲੈਫਟ ਥਿੰਕ ਟੈਂਕ ਬਰੋਕਿਨਸ, ਸਟੈਨ ਵੋਗਰ, ਇੱਕ ਕੰਜ਼ਰਵੇਟਿਵ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਆ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਸ ਨੂੰ ਪੇਸ਼ ਕੀਤਾ ਆ। ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਤੇ ਡੈਪੂਟੇਸ਼ਨਸ US ਆਈਸ ਦੇ ਦੁਆਰਾ ਜਿਹੜੀਆਂ ਕੀਤੀਆਂ ਗਈਆਂ ਉਹ ਸਪੌਟਲਾਈਟ ਦੇ ਵਿੱਚ ਰਹੀਆਂ ਆ, ਤੇ ਨਾਲ ਜਿਹੜੇ ਵੀਜ਼ਾ ਰਿਸਟ੍ਰਿਕਸ਼ਨ ਆ, ਫੀਸਾਂ ਦੇ ਵਿੱਚ ਵਾਧਾ ਹੋਣਾ, ਹਿਊਮੈਨਿਟੇਰੀਅਨ ਮਾਈਗ੍ਰੈਂਟ ਪ੍ਰੋਗਰਾਮਸ ਨੂੰ ਬੰਦ ਜਿਹੜਾ ਉਹ ਕਰਨਾ। ਕਈ ਜਿਹੜੇ ਇਕੋਨੋਮਿਸਟ ਆ ਉਹ ਐਸਟੀਮੇਟ ਕਰਦੇ ਸੀਗੇ ਵੀ 3 ਲੱਖ
ਦੇ ਤਕਰੀਬਨ ਜਿਹੜੀਆਂ ਡੈਪੂਟੇਸ਼ਨਸ ਜਾਂ ਨੈਟ ਨੈਗੇਟਿਵ ਦੇ ਵਿੱਚ ਲੋਕਾਂ ਨੂੰ ਬਾਹਰ ਕੀਤਾ ਜਿਹੜਾ ਉਹ ਗਿਆ ਹੈਗਾ। ਸੋ ਨੈਟ ਮਾਈਗ੍ਰੇਸ਼ਨ ਨੈਗੇਟਿਵ ਦੇ ਵਿੱਚ ਕਹਿੰਦੇ ਵੀ 50 ਸਾਲਾਂ 'ਚ ਪਹਿਲੀ ਵਾਰ ਇਹ ਦੇਖਣ ਨੂੰ ਜਿਹੜੀ ਉਹ ਮਿਲੀ ਆ। ਤੇ ਇਸ ਵਾਰ ਵੀ ਕਹਿੰਦੇ ਵੀ ਜਿਹੜੀ ਇਮੀਗ੍ਰੇਸ਼ਨ ਆ ਇਸ ਸਾਲ 'ਚ ਵੀ ਲੱਗਦਾ ਨਹੀਂ ਆ ਵੀ ਪੋਜ਼ਿਟਿਵ ਦੇ ਵਿੱਚ ਰਹੇਗੀ। ਸੋ ਇਸ ਵਾਰ ਵੀ ਆਪਾਂ ਇੱਕ ਹਿਸਾਬ ਦੇ ਨਾਲ ਓਵਰਆਲ ਪਾਪੂਲੇਸ਼ਨ ਲੂਜ਼ ਕਰਨ ਵਾਲੇ ਪਾਸੇ ਨੂੰ ਵੱਧ ਸਕਦੇ ਹੈਗੇ ਆ। ਡੈਮੋਕ੍ਰੈਟਿਕ ਲਾਮੇਕਰਸ ਫਾਈਲ ਕਰਨ ਜਾ ਰਹੇ ਆ ਆਰਟੀਕਲਸ ਆਫ ਇੰਪੀਚਮੈਂਟ ਅਗੇਂਸਟ ਕ੍ਰਿਸਟੀ ਨੋਇਮ। ਰੋਬਨ ਕੈਲੀ ਤੇ ਹੋਰ ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ ਅਸੀਂ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਜੋ ਕ੍ਰਿਸਟੀ ਨੋਇਮ ਆ ਉਹਨਾਂ ਦੇ ਅਗੇਂਸਟ ਆਈਸ ਵਾਲਿਆਂ ਨੇ ਜੋ ਪਿੱਛੇ ਰੇਨੇ ਗੁੱਡ ਨਾਮ ਦੀ ਇੱਕ ਬੀਬੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਉਹਦੇ ਸਬੰਧ ਦੇ ਵਿੱਚ ਇਹ ਕਰਨ ਜਾ ਰਹੇ ਹੈਗੇ ਆ। ਸੈਕਟਰੀ ਨੋਇਮ ਨੇ ਕਹਿੰਦੇ ਭਈ ਬਹੁਤ ਜ਼ਿਆਦਾ ਜਿਹੜਾ ਡਰ ਵਾਲਾ ਮਾਹੌਲ ਆ ਉਹ ਸ਼ਿਕਾਗੋਲੈਂਡ ਏਰੀਆ, LA, ਨਿਊ ਆਰਲੀਨਜ਼, ਸ਼ਾਰਲਟ, ਡਰਹਮ, ਇਸੇ ਤਰ੍ਹਾਂ ਮਿਨੀਐਪੋਲਿਸ ਏਰੀਏ ਦੇ ਵਿੱਚ ਲਿਆਂਦਾ ਹੋਇਆ ਆ ਤੇ ਉਹ ਅਕਾਊਂਟੇਬਲ ਹੋਣੀ ਚਾਹੀਦੀ ਆ ਆਪਣੇ ਐਕਸ਼ਨ ਦੇ ਲਈ। 37 ਸਾਲਾਂ ਦੀ ਰੇਨੇ ਨਿਕੋਲ ਗੁੱਡ ਨੂੰ ਮਿਨੀਐਪੋਲਿਸ ਦੇ ਵਿੱਚ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ ਸੀ ਆਈਸ ਦੇ ਇੱਕ ਏਜੰਟ ਵੱਲੋਂ। ਪਰ ਗਵਰਨਮੈਂਟ ਇਹ ਕਹਿ ਰਹੀ ਆ, ਫੈਡਰਲ ਗਵਰਨਮੈਂਟ ਪਈ ਉਸਨੇ ਕਾਰ ਉਹਨਾਂ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਜੋ ਲੋਕ ਉੱਥੇ ਹੈਗੇ ਆ ਆਲੇ ਦੁਆਲੇ ਸੀਗੇ ਪ੍ਰੋਟੈਸਟ ਕਰ ਰਹੇ ਉਹ ਕਹਿੰਦੇ ਵੀ ਨਹੀਂ ਉਹ ਤਾਂ ਉੱਥੋਂ ਬਾਹਰ ਜਿਹੜੀ ਜਾ ਰਹੀ ਸੀ। ਕੈਲੀ ਜੋ ਆ ਉਹ ਇੱਕ ਇਲੀਨੋਇਸ ਸਟੇਟ ਦੇ ਡੈਮੋਕ੍ਰੇਟ ਜਿਹੜੇ ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਉਹ 3 ਆਰਟੀਕਲਸ ਆਫ ਇੰਪੀਚਮੈਂਟ ਨੋਇਮ ਦੇ ਅਗੇਂਸਟ ਫਾਈਲ ਕਰਨ ਜਾ ਰਹੇ ਆ। ਇੱਕ ਤਾਂ ਆਬਸਟਰਕਸ਼ਨ ਆਫ ਕਾਂਗਰਸ, ਵਾਇਲੇਸ਼ਨ ਆਫ ਪਬਲਿਕ ਟਰਸਟ ਤੇ ਸੈਲਫ ਡੀਲਿੰਗ। ਤੇ ਉਹਨਾਂ ਦੇ ਕੋਲ 70 ਮੈਂਬਰ ਜਿਹੜੇ ਕਾਂਗਰਸ ਦੇ ਉਹਨਾਂ ਨੂੰ ਆਲਰੇਡੀ ਜਿਹੜੇ ਆ ਬੈਕ ਕਰ ਰਹੇ ਹੈਗੇ ਆ। ਸੋ ਇਹ ਦੇਖਦੇ ਆ ਵੀ ਕਹਿੰਦੇ ਭਈ ਆਈਸ ਆਫੀਸਰਸ ਦੇ ਦੁਆਰਾ 1300% ਤੋਂ ਵੱਧ ਜਿਹੜੇ ਅਸੌਲਟ ਆ ਉਹ ਸ਼ੁਰੂ ਹੋਏ ਹੈਗੇ ਆ। ਕਹਿੰਦੇ ਭਈ ਜਿਹੜੀ ਰਿਪਰੈਜ਼ੈਂਟੇਟਿਵ ਕੈਲੀ ਆ ਉਹ ਫੋਕਸਡ ਹੈਗੀ ਆ ਆਪਣੇ ਸ਼ੋਮੈਨਸ਼ਿਪ ਤੇ ਫੰਡ ਰੇਜ਼ਿੰਗ ਕਲਿਕਸ ਦੇ ਲਈ, ਜਦ ਕਿ ਆਈਸ ਏਜੰਟਸ ਦੇ ਉੱਤੇ 1300 ਤੋਂ ਵੱਧ ਪਰਸੈਂਟ ਜਿਹੜੇ ਅਟੈਕ ਆ ਉਹ ਇਨਕਰੀਜ਼ ਹੋਇਆ। ਇਹ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿ ਰਹੀ ਆ। ਪਰ ਕਾਂਗਰਸਮੈਨ ਕੈਲੀ ਜੋ ਕਹਿ ਰਹੀ ਆ ਵੀ ਨਹੀਂ ਲੋਕ ਜਿਹੜੇ ਆ ਉਹਨਾਂ 'ਚ ਤੁਸੀਂ ਡਰ ਵਾਲਾ ਮਾਹੌਲ ਪੈਦਾ ਕੀਤਾ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਮਿਨੀਐਪੋਲਿਸ ਦੇ ਵਿੱਚ ਕਈ ਘਰਾਂ ਦੇ ਵਿੱਚ ਧੱਕੇ ਦੇ ਨਾਲ ਆਈਸ ਦੇ ਏਜੰਟਸ ਵੜੇ ਆ ਜਿਨ੍ਹਾਂ ਦੇ ਕੋਲ ਵਾਰੰਟਸ ਵੀ ਨਹੀਂ ਸੀਗੇ ਤੇ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਵੀ ਹੁਣ ਬਾਹਰ ਆਣੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ। ਜੀ, ਇਹ ਪਹਿਲੀ ਵਾਰ ਨਹੀਂ ਹੋਊਗਾ। ਪਿਛਲੇ ਜਿਹੜੇ ਕਹਿ ਲਓ ਵੀ ਕਾਂਗਰਸ ਦੇ ਵਿੱਚ ਵੀ ਜਿਹੜੇ ਪਹਿਲੇ ਡਿਪਾਰਟਮੈਂਟ ਆਫ ਹੋਮਲੈਂਡ ਦੇ ਸਿਕਿਉਰਿਟੀ ਰਹੇ ਬਾਈਡਨ ਕਾਰਜਕਾਲ ਦੇ ਦੌਰਾਨ ਅਲੈਜੈਂਡਰੋ ਮੈਯੋਰਕਸ ਉਹਨਾਂ ਨੂੰ ਵੀ ਜਿਹੜੇ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੇ ਇੰਪੀਚ ਕੀਤਾ ਸੀ। ਸੈਨੇਟ ਦੇ ਵਿੱਚ ਜਿਹੜਾ ਉਹ ਪਹੁੰਚੀ ਸੀਗੀ ਪਰ ਉੱਥੇ ਉਹਨਾਂ ਨੂੰ ਇੰਪੀਚਮੈਂਟ ਨਹੀਂ ਕੀਤਾ, ਉਹਨਾਂ ਨੂੰ ਇਕਵਿਟ ਬੇਸਿਕਲੀ ਕਰ ਦਿੱਤਾ ਗਿਆ ਸੀ। ਜਿੱਦਾਂ ਟਰੰਪ ਹੁਣਾਂ ਦੀ ਇੰਪੀਚਮੈਂਟ ਦੇ ਦੌਰਾਨ ਵੀ ਹੋਇਆ ਵੀ ਹਾਊਸ ਨੇ 2 ਵਾਰੀ ਉਦੋਂ ਡੈਮੋਕ੍ਰੇਟਾਂ ਨੇ ਟਰੰਪ ਨੂੰ ਇੰਪੀਚ ਕੀਤਾ ਸੀ ਤੇ ਪਰ ਸੈਨੇਟ ਨੇ ਜਿਹੜਾ ਉਹਨਾਂ ਨੂੰ ਇਕਵਿਟ ਕਰ ਦਿੱਤਾ ਗਿਆ ਸੀਗਾ। ਸੋ ਉਹਨਾਂ ਨੇ ਜਿਹੜੇ ਰਿਪਬਲਿਕਨਸ ਨੇ ਇਹ ਕਹਿ ਕੇ ਮੈਯੋਰਕਸ ਨੂੰ ਕੀਤਾ ਸੀਗਾ ਵੀ ਭਾਈ ਇਹਨਾਂ ਨੇ ਤਾਂ ਬਾਰਡਰ ਦੇ ਉੱਤੇ ਬੜੀ ਖੁੱਲ੍ਹ ਛੱਡੀ ਆ ਜਿਹਦੇ ਨਾਲ ਕ੍ਰਿਮੀਨਲ ਬਹੁਤ ਜ਼ਿਆਦਾ ਅੰਦਰ ਜਿਹੜੀ ਉਹ ਆਏ ਆ ਉਹਦੇ ਕਰਕੇ ਇੰਪੀਚ ਹੋਇਆ। ਤੇ ਹੁਣ ਕ੍ਰਿਸਟੀ ਨੋਇਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਮੌਜੂਦਾ ਸਕੱਤਰ ਇਹਨਾਂ ਨੂੰ ਹੁਣ ਡੈਮੋਕ੍ਰੇਟ ਕਹਿੰਦੇ ਵੀ ਅਸੀਂ ਇੰਪੀਚ ਕਰਨਾ ਹੈ। ਸੋ ਇੰਪੀਚਮੈਂਟ ਦੀ ਗੇਮ ਵਾਰੋ ਵਾਰੀ ਸਿਰ ਜਿਹੜੀ ਆ ਇਹ ਦੋਨੋਂ ਪਾਰਟੀਆਂ ਇੱਕ ਦੂਜਿਆਂ ਦੇ ਉਲਟ ਜਿਹੜੀ ਉਹ ਇਸ ਟਾਈਮ ਖੇਡ ਜਿਹੜੀ ਉਹ ਰਹੀ ਹੈਗੀ ਆ। ਸਮਾਂ ਆਪਣੇ ਸਾਡਾ ਪ੍ਰੋਗਰਾਮ ਸਮਾਪਤੀ ਵਾਲਾ ਤੇ ਇੱਕ ਵਾਰੀ ਫਿਰ ਦੱਸਦੇ ਜਾਈਏ ਤੁਸੀਂ ਪੰਜਾਬੀ ਰੇਡੀਓ USA ਨੂੰ 15 ਜਿਹੜੇ ਸਾਡੇ AM ਤੇ FM ਸਟੇਸ਼ਨਸ ਆ ਉਹਨਾਂ ਤੇ ਸੁਣ ਸਕਦੇ ਹੋ। ਬੇ ਏਰੀਆ ਦਾ ਸਭ ਤੋਂ ਵੱਡਾ ਸਟੇਸ਼ਨ ਹੈ 1170 AM 99.3 FM। ਵੱਧ ਤੋਂ ਵੱਧ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਬੇ ਏਰੀਆ ਨੂੰ ਜਾਂਦੇ ਆ, ਬੇ ਏਰੀਆ 'ਚ ਰਹਿੰਦੇ ਆ, ਉਹਨਾਂ ਨੂੰ ਸੁਣਨ ਲਈ ਕਹੋ। ਤੇ ਇਸ ਤੋਂ ਬਿਨਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ YouTube, Facebook ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਪੰਜਾਬੀ ਰੇਡੀਓ USA 24 ਆਵਰ ਲਗਾਤਾਰ ਨਾਨ ਸਟਾਪ ਪ੍ਰੋਗਰਾਮ ਤੁਹਾਨੂੰ ਦਿੰਦਾ ਰਹਿੰਦਾ ਆ। ਇਹ ਤੁਹਾਨੂੰ ਪਤਾ ਹੀ ਆ। ਤੇ ਅੱਜ ਜੋ ਗੱਲਬਾਤ ਇਸ ਟਾਈਮ ਚੱਲ ਰਹੀ ਹੈਗੀ ਆ ਵਾਈਸ ਪ੍ਰੈਜ਼ੀਡੈਂਟ JD ਵੈਂਸ, ਮਾਰਕੋ ਰੂਬੀਓ ਤੇ ਗ੍ਰੀਨਲੈਂਡ ਦੇ ਜਿਹੜੇ ਆਫੀਸ਼ੀਅਲਸ ਆ ਜੋ ਕੁਝ ਇਸ ਵਿੱਚ ਵਾਪਰੇਗਾ ਉਹ ਆਪਾਂ ਜਿਹੜੀਆਂ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੀਆਂ ਖਬਰਾਂ ਆ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ।
ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।